ਪੰਜਾਬੀ ਰੇਡੀਓ USA ਦੇਖ ਰਹੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਾਂਝੀ ਸੱਥ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਰ ਵਾਰੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲਬਾਤ ਕਰੀਦੀ ਆ। ਜਿਵੇਂ ਆਪ ਸਭ ਜਾਣਦੇ ਹੋ, ਪਿਛਲੇ ਕਈ ਹਫ਼ਤਿਆਂ ਤੋਂ ਆਪਾਂ ਹਰ ਮੰਗਲਵਾਰ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ। ਕੁਛ ਹਫ਼ਤੇ ਪਹਿਲਾਂ ਜਦ ਵੈਲੀ ਦੇ ਇੱਥੋਂ ਦੇ ਜਿਹੜੇ ਕਿਸਾਨ ਆ ਉਹ ਸੈਕਰਾਮੈਂਟੋ ਦੇ ਵਿੱਚ ਜਾ ਕੇ ਆਏ ਸੀਗੇ, ਉੱਥੇ ਉਹਨਾਂ ਨੇ ਪਾਣੀ ਦੇ ਮੁੱਦੇ ਨੂੰ ਛੋਹਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਫਾਰਮਿੰਗ ਦੇ ਲਈ ਪਾਣੀ ਦੀ ਬਹੁਤ ਕਿੱਲਤ ਆ ਰਹੀ ਹੈ, ਖਾਸ ਕਰਕੇ ਵੈਲੀ ਦੇ ਵਿੱਚ। ਸੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਹਰ ਵਾਰੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ। ਜੇ ਕਿਸੇ ਨੇ ਖੇਤੀ ਦੇ ਵਿੱਚ ਜਾਣਾ ਆ, ਕੀ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ, ਕੀ ਕੁਛ ਨਵਾਂ ਹੋਵੇ, ਉਹ ਸਾਰੇ ਮਸਲਿਆਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ। ਸੋ ਅੱਜ ਸਾਂਝੀ ਸੱਥ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜਨ ਜਾ ਰਹੇ ਨੇ ਡਾਕਟਰ ਗੁਰਰੀਤ ਬਰਾੜ, ਜੋ ਕਿ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਬਤੌਰ ਪ੍ਰੋਫੈਸਰ ਦਾ ਕੰਮ ਕਰਦੇ ਨੇ। ਇਹ ਬਹੁਤ ਸਾਰੇ ਜਿਹੜੇ ਖੇਤੀਬਾੜੀ ਦੇ ਨਾਲ ਜੁੜੇ ਮਸਲੇ, ਉਹ ਵਿਭਾਗਾਂ ਦੀ ਨਿਗਰਾਨੀ ਉਹਨਾਂ ਦੇ ਅਧੀਨ ਆ। ਉਹ ਬਹੁਤ ਸਾਰੇ ਇੱਦਾਂ ਦੇ ਕੰਮ ਕਰਦੇ ਆ ਰਹੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਿਹੜੇ ਗੱਲ ਦੀ ਮੈਂ ਸ਼ੁਰੂਆਤ ਕੀਤੀ ਪਾਣੀ ਦੇ ਮੁੱਦੇ ਦੀ, ਉਸ ਨੂੰ ਲੈ ਕੇ ਉਹ ਆਪਣੇ ਨਾਲ ਗੱਲਬਾਤ ਕਰਨਗੇ। ਅਤੇ ਆਓ ਸਵਾਗਤ ਕਰਦੇ ਹਾਂ ਡਾਕਟਰ ਬਰਾੜ ਜੀ, ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸੋ ਤੁਸੀਂ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਲੰਮੇ ਅਰਸੇ ਤੋਂ ਪੜ੍ਹਾ ਰਹੇ ਆ। ਐਗਰੀਕਲਚਰ ਦੇ ਨਾਲ ਤੁਹਾਡੀ ਪੁਰਾਣੀ ਸਾਂਝ ਰਹੀ ਹੈ, ਪੜ੍ਹਾਈ ਅਤੇ ਐਗਰੀਕਲਚਰ ਦੋਨਾਂ ਦੇ ਨਾਲ। ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਉੱਥੋਂ ਪੜ੍ਹੇ ਆ। ਸੋ ਜੇ ਤੁਸੀਂ ਥੋੜ੍ਹਾ ਜਿਹਾ ਆਪਣੇ ਬਾਰੇ ਇਸ ਲਿਹਾਜ਼ ਦੇ ਨਾਲ ਦੱਸੋ। ਜੀ ਤੁਸੀਂ ਦੱਸਿਆ ਖੇਤੀਬਾੜੀ ਦੇ ਨਾਲ ਸਾਂਝ ਤਾਂ DNA ਦੀ ਹੈਗੀ ਹੈ ਜੀ। ਜੀ ਬਚਪਨ ਦੇ ਵਿੱਚ ਪਿੰਡ ਦੇ ਸਕੂਲ ਪੜ੍ਹਦੇ ਸੀ, ਮਾਤਾ ਪਿਤਾ ਨਾਲ ਸਕੂਲ ਦੇ ਵਿੱਚ ਪੜ੍ਹਾਉਂਦੇ ਸੀ, ਨਾਲ ਹੀ ਥੋੜ੍ਹੀ ਬਹੁਤੀ ਖੇਤੀ ਵੀ ਕਰਦੇ ਸੀਗੇ ਜੀ। ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਰਦਿਆਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਪਹੁੰਚੇ ਜੀ, ਕਿਉਂਕਿ ਮੇਰੇ ਵੱਡੇ ਬਾਈ ਜੀ ਉੱਥੇ ਸੀਗੇ। ਮੈਂ ਉਹਨਾਂ ਨੂੰ ਮਿਲਣ ਜਾਂਦਾ ਸੀ ਅਤੇ ਮੈਨੂੰ ਲੱਗਿਆ ਕਿ ਬਸ ਇਹੀ ਆਪਣਾ ਟਿਕਾਣਾ। ਠੀਕ ਆ। ਸੋ ਉਹ ਜਿਵੇਂ ਕਿਸਮਤ ਨੇ ਲੈ ਕੇ ਜਾਣਾ ਹੁੰਦਾ। ਹਾਂ, ਜਦੋਂ PMT ਦੇ ਮੈਡੀਕਲ ਦੇ ਰਿਜ਼ਲਟ ਆਉਣੇ ਸੀ ਤਾਂ ਮੇਰੇ ਅੰਦਰੋਂ ਇੱਕ ਆਵਾਜ਼ ਨਿਕਲੀ ਵੀ ਰੱਬ ਕਰੇ ਨਾ ਹੀ ਹੋਵੇ। ਅੱਛਾ। ਸੋ ਕਿਉਂਕਿ ਮੈਨੂੰ ਪਤਾ ਸੀ PAU ਦਾ ਜਿਹੜਾ ਪੇਪਰ ਉਹ ਮੈਂ ਕੱਢ ਜਾਣਾ। ਸੋ ਇੱਦਾਂ ਫਿਰ ਉੱਥੇ PAU ਦੇ ਵਿੱਚ BSc ਕਰਕੇ ਫਿਰ ਬਾਗਬਾਨੀ ਦੀ MSc। ਠੀਕ ਹੈ। ਅਤੇ ਉਹ ਫਿਰ ਆਪਣੇ ਆਪ ਹੀ ਮੈਨੂੰ ਲੱਗਦਾ ਕਿ ਇੱਕ ਔਰਗੈਨਿਕ ਜਾਂ ਤਰੀਕਾ ਹੁੰਦਾ, ਜਿਵੇਂ ਜਿਵੇਂ ਤੁਹਾਡੀ ਰੂਹ ਕਿਸੇ ਪਾਸੇ ਨੂੰ ਤੁਰਦੀ ਜਾਂਦੀ ਹੈ। ਮੇਰਾ ਰੁੱਖਾਂ ਬੂਟਿਆਂ 'ਚ ਅਤੇ ਜਾਂ ਫੁੱਲਾਂ ਵਾਲੇ ਬੂਟਿਆਂ ਦੇ ਵਿੱਚ ਮੇਰਾ ਖਾਸ ਦਿਲਚਸਪੀ ਜਿਹੜੀ ਉਹ ਬਣਦੀ ਗਈ। ਠੀਕ ਹੈ। ਖੇਤੀਬਾੜੀ ਦੇ ਹੋਰ ਵੀ ਬਹੁਤ ਸਾਰੇ ਰੁੱਖ ਹੈਗੇ ਨੇ ਜੀ, ਪਰ ਫਿਰ ਬੂਟਿਆਂ ਦੇ ਵਿੱਚੋਂ ਫਿਰ ਮੈਂ ਇਵੈਂਚੁਅਲੀ ਇੱਥੇ ਆ ਗਿਆ ਜੀ US ਦੇ ਵਿੱਚ। ਫਿਰ ਯੂਨੀਵਰਸਿਟੀ ਫਲੋਰੀਡਾ ਤੋਂ ਮੈਂ PhD ਕੀਤੀ। ਠੀਕ ਹੈ। ਬਾਗਬਾਨੀ ਵਿਸ਼ੇ ਦੇ ਵਿੱਚ। ਠੀਕ ਹੈ। ਸੋ ਉੱਥੇ ਮੇਰਾ ਸੰਤਰਿਆਂ ਦੇ ਉੱਤੇ ਕੰਮ ਸੀ। ਠੀਕ ਆ। ਉਹ ਤੋਂ ਬਾਅਦ ਫਿਰ ਕਿਸਮਤ ਕੈਲੀਫੋਰਨੀਆ ਲੈ ਆਈ, ਫਿਰ ਫਰੈਜ਼ਨੋ ਆ ਗਏ। ਉਦੋਂ ਤੋਂ ਫਿਰ ਇੱਥੇ ਟਿਕੇ। ਸੋ ਇੱਥੇ ਹੁਣ ਕਿੰਨੇ ਸਾਲਾਂ ਤੋਂ ਤੁਸੀਂ ਫਰੈਜ਼ਨੋ ਸਟੇਟ ਯੂਨੀਵਰਸਿਟੀ? ਮੈਨੂੰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਜ਼ਨੋ ਦੇ ਵਿੱਚ ਇਹ 7 ਸਾਲ ਹੋ ਗਏ ਜੀ। ਠੀਕ ਹੈ। ਪਰ ਪਹਿਲਾਂ 3 ਸਾਲ ਮੈਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦਾ ਜਿਹੜਾ ਪ੍ਰਸਾਰ ਮਹਿਕਮਾ ਉਹਦੇ ਵਿੱਚ ਕੰਮ ਕੀਤਾ ਜੀ। ਠੀਕ ਆ, ਚਲੋ ਜੀ, ਬਹੁਤ ਵਧੀਆ, ਬਹੁਤ ਚੰਗੀ ਗੱਲ ਆ। ਸੋ ਇਹ ਸੋਹਣਾ ਲੱਗਦਾ, ਸਾਨੂੰ ਵਧੀਆ ਲੱਗਦਾ ਵੀ ਜਿਹੜੀ ਸਾਡੀ ਲੁਧਿਆਣੇ ਵਾਲੀ ਯੂਨੀਵਰਸਿਟੀ ਵਾਲੇ ਲੋਕ ਆ ਇੱਥੇ ਵੀ ਆ। ਅਤੇ ਜਿੱਦਾਂ ਤੁਸੀਂ ਕਿਹਾ ਵੀ ਖੇਤੀਬਾੜੀ ਤਾਂ ਆਪਣੇ DNA ਦੇ ਵਿੱਚ ਆ ਅਤੇ ਇੱਥੇ ਮਦਦ ਹੁੰਦੀ ਹੈ, ਚੰਗਾ ਲੱਗਦਾ ਆ। ਆਪਣੇ ਕਿੰਨੇ ਕੁ ਵਿਦਿਆਰਥੀ, ਚਲੋ ਮਸਲਿਆਂ ਵੱਲ ਤੋਂ ਵੀ ਵੱਧਦੇ ਆ, ਆਪਣੇ ਕਿੰਨੇ ਕੁ ਵਿਦਿਆਰਥੀ ਇੱਥੇ ਖੇਤੀਬਾੜੀ ਵਾਲੇ ਸਿਲਸਿਲੇ ਦੇ ਵਿੱਚ ਆਉਂਦੇ ਨੇ ਜਾਂ ਪੜ੍ਹਦੇ ਨੇ? PAU ਤੋਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਾਡੀ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਤਕਰੀਬਨ 1 ਜਾਂ 2 ਵਿਦਿਆਰਥੀ ਜਿਹੜੇ ਆ ਉਹ ਹੁੰਦੇ ਹੀ ਨੇ। ਠੀਕ ਹੈ। ਅਤੇ ਕਈ ਵਾਰੀ ਤਾਂ 3-3 ਵਿਦਿਆਰਥੀ ਵੀ ਰਹੇ ਆ। ਠੀਕ ਹੈ। ਐਨੀ ਗਿਵਨ ਟਾਈਮ। ਮੈਂ ਇੱਕ ਦੱਸ ਦਿਆਂ ਕਿ ਆਪਣੇ ਸਾਰਿਆਂ ਲਈ ਬੜੀ ਖੁਸ਼ੀ ਦੀ ਗੱਲ ਹੈ, ਖਾਸ ਤੌਰ 'ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕਿਉਂਕਿ ਉਹ ਬੜੀ ਹੀ ਉੱਚੀ ਹਸਤੀ ਵਾਲੀ ਯੂਨੀਵਰਸਿਟੀ ਰਹੀ ਹੈ ਦੁਨੀਆ ਦੇ ਵਿੱਚ। ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਇੱਕ ਪ੍ਰੋਫੈਸਰ ਹੈ ਜੀ। ਠੀਕ ਹੈ। ਅਤੇ 1-2 ਪ੍ਰੋਫੈਸਰ ਹੋਰ ਨੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ 'ਤੇ ਜਾਣਦਾ। ਠੀਕ ਹੈ। ਇਹ 3 ਪ੍ਰੋਫੈਸਰਾਂ ਦੀ ਤਾਂ ਮੈਂ ਸ਼ਾਦੀ ਭਰ ਸਕਦਾ ਕਿ ਉਹ ਕਹਿੰਦੇ ਆ ਕਿ ਜੇ ਸਾਨੂੰ PAU ਤੋਂ ਸਟੂਡੈਂਟ ਦੀ ਕੋਈ ਐਪਲੀਕੇਸ਼ਨ ਆਵੇ ਨਾ, ਕਹਿੰਦੇ ਅਸੀਂ ਅੱਖਾਂ ਮੀਚ ਕੇ ਅਸੀਂ ਦੇਖ ਪੜ੍ਹ ਕੇ ਸਾਰਾ ਸਾਨੂੰ ਉੱਦਾਂ ਹੁੰਦਾ ਕਿ ਹਾਂ PAU ਵਾਲਾ ਬੰਦਾ। ਔਰ 1-2 ਪ੍ਰੋਫੈਸਰਾਂ ਨੇ ਤਾਂ ਮੈਨੂੰ ਈਮੇਲ ਕਰਕੇ ਮੰਗੇ ਹੈ ਕਿ ਸਾਨੂੰ ਇੱਦਾਂ ਦਾ ਸਟੂਡੈਂਟ ਚਾਹੀਦਾ। PAU ਦੇ ਡੀਨ ਨੂੰ ਫੋਨ ਕਰਕੇ ਸਾਨੂੰ ਉੱਥੋਂ ਦਾ ਕੋਈ ਮੈਰੀਟੋਰੀਅਸ ਬੱਚਾ ਸਾਡੇ ਪ੍ਰੋਗਰਾਮ ਵਾਸਤੇ ਲੱਭ ਕੇ। ਚਲੋ ਬੜੀ ਮਾਣ ਵਾਲੀ ਗੱਲ ਆ ਵੀ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆ ਉੱਥੋਂ ਦੇ ਪੜ੍ਹਾਈ ਨੂੰ ਕਿੰਨੀ ਤਰਜੀਹ ਇੱਥੇ ਦਿੰਦੀ ਹੈ ਅਤੇ
ਬੁੱਕਤ ਆ ਜੀ ਉਸਦੀ। ਸੋ ਜਿਹੜੇ ਉੱਥੋਂ ਦੇ ਪੜ੍ਹ ਰਹੇ ਨੇ, ਜੇ ਤੁਹਾਡਾ ਵੀ ਕਿਤੇ ਲੱਗਦਾ, ਤੁਹਾਨੂੰ ਲੱਗਦਾ ਵੀ ਤੁਸੀਂ ਇੱਥੇ ਆ ਕੇ ਐਜ਼ ਏ ਕਰੀਅਰ ਦੇ ਵਿੱਚ ਚਾਹੁੰਦੇ ਆ, ਤਾਂ ਫਿਰ ਤੁਸੀਂ ਜ਼ਰੂਰ ਆ ਸਕਦੇ ਆ। ਆਪਣੇ ਬੱਚੇ ਮਿਹਨਤੀ ਹੁੰਦੇ ਆ, ਵੈਸੇ ਮਿਹਨਤੀ ਹੁੰਦੇ ਆ, ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਸੋ ਮਿਹਨਤ ਝਲਕਦੀ ਆ ਜਿਹੜਾ ਤੁਸੀਂ ਇੱਥੇ ਸੋ ਡਾਕਟਰ ਬਰਾੜ ਜਿਹੜੇ ਇੱਥੇ ਪਹੁੰਚੇ ਨੇ, ਸੋ ਬਹੁਤ ਚੰਗਾ, ਬਹੁਤ ਮਾਣ ਵਾਲੀ ਜਿਹੜੀ ਗੱਲ ਆ। ਸੋ ਡਾਕਟਰ ਬਰਾੜ, ਅੱਜ ਦੇ ਵਿਸ਼ੇ ਦੇ ਉੱਤੇ ਜਿੱਦਾਂ ਮੈਂ ਪਾਣੀ ਦੀ ਗੱਲ ਕੀਤੀ ਸੀ, ਉਸ ਦੇ ਉੱਤੇ ਗੱਲ ਕਰਦੇ ਜਾਈਏ। ਸੋ ਮੈਂ ਵੀ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸਦਾ ਜਾਵਾਂ, ਡਾਕਟਰ ਬਰਾੜ ਹੁਣਾਂ ਨੇ ਇੱਕ ਜਿਹੜੀ ਇੰਗਲਿਸ਼ ਦੇ ਵਿੱਚ ਕਿਤਾਬ ਆਈ ਸੀ, ਇੱਕ ਜਰਨਲਿਸਟ ਸੀ, ਉਹਨੇ ਲੰਮਾ ਸਮਾਂ ਲਾ ਕੇ, ਫਰੈਡ ਪੀਅਰਸ, ਉਹਨਾਂ ਨੇ ਕਿਤਾਬ ਲਿਖੀ ਸੀ ਵੈਨ ਰਿਵਰਸ ਰਨ ਡਰਾਈ। ਇਹਨਾਂ ਨੇ ਉਸ ਦਾ ਤਰਜਮਾ ਕਰਕੇ, ਜਦ ਦਰਿਆ ਸੁੱਕਦੇ ਗਏ, ਉਹ ਤਰਜਮਾ ਕਰਕੇ ਪੰਜਾਬੀ ਦੇ ਵਿੱਚ ਇਹ ਕਿਤਾਬ ਲਿਖੀ ਆ। ਕਿਉਂਕਿ ਪਾਣੀ ਦੇ ਨਾਲ ਆਪਣਾ ਪੰਜਾਬੀਆਂ ਦਾ, ਸਾਰੀ ਦੁਨੀਆ ਦਾ ਹੀ ਵਾਹ ਵਾਸਤਾ ਆ, ਤੇ ਇਹ ਬਹੁਤ ਅਹਿਮ ਇੰਪੋਰਟੈਂਟ ਆ, ਕਿਉਂਕਿ ਉਸ ਬੰਦੇ ਨੇ ਵੀ ਬਹੁਤ ਲੰਮਾ ਅਰਸਾ ਲਾ ਕੇ ਉਸ ਕਿਤਾਬ ਨੂੰ ਜਿਹੜਾ ਉਹ ਲਿਖਿਆ ਆ। ਸੋ ਡਾਕਟਰ ਬਰਾੜ, ਸਭ ਤੋਂ ਪਹਿਲਾਂ ਤਾਂ ਵਧਾਈ ਹੈ ਇਸ ਚੀਜ਼ ਦੇ ਲਈ ਵੀ ਤੁਸੀਂ ਇਸ ਕਿਤਾਬ ਨੂੰ ਜਿਹੜਾ ਲੋਕ ਅਰਪਣ ਕੀਤਾ ਹੈ, ਪੰਜਾਬੀ 'ਚ ਲਿਖ ਕੇ ਦਿੱਤੀ ਆ, ਲੋਕਾਂ ਤੱਕ ਹੋਰ ਇਸ ਦੀ ਪਹੁੰਚ ਵਧਾਈ ਆ। ਕੀ ਮਨ ਦੇ ਵਿੱਚ ਖਿਆਲਾਤ ਸੀਗੇ ਵੀ ਇਹ ਕਿਤਾਬ ਦਾ ਮੈਂ ਅਨੁਵਾਦ ਕਰਾਂ? ਜੀ, ਪਹਿਲਾਂ ਤਾਂ ਮਿਹਰਬਾਨੀ ਇਸ ਕਿਤਾਬ ਨੂੰ ਪੜ੍ਹਨ ਲਈ ਜਾਂ ਪ੍ਰਸ਼ੰਸਾ ਕਰਨ ਲਈ। ਮੈਂ ਯੂਨੀਵਰਸਿਟੀ ਆਫ ਫਲੋਰੀਡਾ ਦੇ ਵਿੱਚ ਸੀਗਾ 2009 ਦੇ ਵਿੱਚ, ਜਦੋਂ ਸਾਡੇ ਯੂਨੀਵਰਸਿਟੀ ਦੇ ਵਿੱਚ ਹਰ ਸਮੈਸਟਰ ਦੇ ਵਿੱਚ ਇੱਕ ਕਿਤਾਬ ਯੂਨੀਵਰਸਿਟੀ ਅਨਾਊਂਸ ਕਰ ਰਹੀ ਸੀ ਕਿ ਇਸ ਕਿਤਾਬ ਦੇ ਉੱਤੇ ਬਹਿਸ ਹੋਇਆ ਕਰੂਗੀ ਸਾਰਾ ਸਮੈਸਟਰ। ਠੀਕ ਹੈ। ਸੋ ਉਦੋਂ ਫਿਰ ਫਰੈਡ ਪੀਅਰਸ ਨੂੰ ਸੱਦਿਆ ਵੀ ਸੀ। ਉਹ ਕਿਤਾਬ ਯੂਨੀਵਰਸਿਟੀ 'ਚ ਵੰਡੀ ਗਈ ਉਸ ਸਮੇਂ ਮਾਸ ਲੈਵਲ ਤੇ ਪੜ੍ਹਾਉਣ ਵਾਸਤੇ। ਜਦੋਂ ਮੈਂ ਇਹ ਕਿਤਾਬ ਪੜ੍ਹਦਾ ਗਿਆ, ਇਸ ਕਿਤਾਬ ਦੇ ਵਿੱਚ ਤਕਰੀਬਨ 400 ਵਰਕੇ ਦੀ ਕਿਤਾਬ ਹੈ, ਤੇ 40 ਦੇ ਕਰੀਬ ਇਹਦੇ 'ਚ ਚੈਪਟਰ ਨੇ, ਪਰ ਉਹਨਾਂ 'ਚ ਸਿਰਫ ਇੱਕ ਪੈਰਾਗ੍ਰਾਫ ਦੇ ਵਿੱਚ ਪੰਜਾਬ ਸ਼ਬਦ ਆਉਂਦਾ। ਪੰਜਾਬ ਹਰਿਆਣਾ ਜਿਹੜੀ ਰਾਵੀ ਤੇ ਬਿਆਸ, ਸਤਲੁਜ ਤੇ ਰਾਵੀ ਤੇ ਬਿਆਸ ਦੇ ਜਿਹੜੇ ਦਰਿਆਵਾਂ ਦੀ ਵੰਡ ਆ ਪਾਣੀਆਂ ਦੀ, ਉਹ ਲੜਾਈ ਸਿਰਫ ਇੱਕ ਪੈਰੇ ਦੇ ਵਿੱਚ। ਬਾਕੀ ਸਾਰੀ ਕਿਤਾਬ ਦੁਨੀਆ ਭਰ ਦੇ ਬਾਕੀ ਥਾਵਾਂ ਦੇ ਉੱਤੇ ਦਰਿਆਵਾਂ ਦੀ ਕੀ ਦੁਰਗਤੀ ਹੋ ਰਹੀ ਹੈ, ਪਾਣੀ ਦੇ ਸਰੋਤਾਂ ਦੀ ਜਾਂ ਵਸੀਲਿਆਂ ਦੀ ਜਿਹੜੀ। ਪਰ ਮੈਂ ਜਿਵੇਂ ਕਿਤਾਬ ਨੂੰ ਪੜ੍ਹਦਾ ਗਿਆ, ਮੈਨੂੰ ਇਹ ਲੱਗਦਾ ਗਿਆ ਕਿ ਇਹ ਪੰਜਾਬ ਦੇ ਬਾਰੇ ਹੀ ਲਿਖੀ ਗਈ ਹੈ। ਇਹਦੇ ਵਿੱਚੋਂ ਇੱਕ ਏਦਾਂ ਦੀ ਕੌਨਸ਼ੀਅਸਨੈਸ ਸਾਹਮਣੇ ਆਉਂਦੀ ਹੈ ਕਿ ਜੇ ਅਸੀਂ ਨਾ ਸੰਭਲੇ ਤਾਂ ਪੰਜਾਬ ਦਾ ਵੀ ਉਹੀ ਹਾਲ ਹੋਣਾ ਜਿਹੜਾ ਉਜ਼ਬੇਕਿਸਤਾਨ ਦੇ ਵਿੱਚ ਹੋਇਆ, ਜਾਂ ਈਵਨ ਬ੍ਰਾਜ਼ੀਲ ਜਿੱਥੇ ਬਹੁਤ ਸਾਰਾ ਪਾਣੀ ਹੈਗਾ, ਉੱਥੇ ਵੀ ਇਹ ਹੋ ਰਿਹਾ। ਓਮਾਨ ਦੇ ਵਿੱਚ ਹੋ ਰਿਹਾ, ਕੈਲੀਫੋਰਨੀਆ ਦੇ ਵਿੱਚ ਹੋ ਰਿਹਾ, ਆਸਟ੍ਰੇਲੀਆ ਦੇ ਵਿੱਚ ਹੋ ਰਿਹਾ। ਸੋ ਉਹ ਜਿਵੇਂ ਮੈਂ ਪੜ੍ਹਦਾ ਗਿਆ, ਮੈਨੂੰ ਇਹ ਲੱਗਦਾ ਗਿਆ ਕਿ ਪੰਜਾਬ ਦੇ ਹਰ ਬਸ਼ਿੰਦੇ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ। ਫਿਰ ਮੈਂ ਨਾਲ ਦੀ ਨਾਲ ਹੀ ਉਹਨਾਂ ਨੂੰ ਈਮੇਲ ਲਿਖਤੀ, ਮੈਂ ਟ੍ਰਾਂਸਲੇਟ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਟ੍ਰਾਂਸਲੇਸ਼ਨ ਦਾ ਐਕਸਪੀਰੀਅੰਸ ਸੀਗਾ। ਠੀਕ ਹੈ। ਉਹ ਫਿਰ ਦਬੀ ਰਹਿ ਗਈ ਗੱਲ, ਮੈਂ PhD ਦੇ ਕੰਮਾਂ 'ਚ ਬਿਜ਼ੀ ਹੋ ਗਿਆ, ਪਰਿਵਾਰ ਵੀ ਪਾਲਣਾ ਸੀ, ਸਾਰਾ ਕੁਝ। ਜਦੋਂ ਪੈਂਡੈਮਿਕ ਆਈ ਤੇ ਉਹ ਕੁਦਰਤੀ ਮੌਕਾ ਮੇਰੇ ਇਦਾਂ ਦਾ ਬਣਿਆ ਕਿ ਮੈਂ 6 ਮਹੀਨੇ ਘਰੇ ਸੀ। ਫਿਰ ਮੈਂ ਦੇਖਿਆ ਵੀ ਇਹ ਜਿਹੜੇ ਘਰੇ ਆਪਾਂ ਤੜਕੇ ਬੈਠੇ ਆ, ਇਹਦਾ ਕੋਈ ਨਾ ਕੋਈ ਲਾਹਾ ਖੱਟਿਆ। ਫਿਰ ਮੈਂ ਏਜੰਸੀ ਨਾਲ ਜਦੋਂ ਸੰਪਰਕ ਕੀਤਾ, ਉਹਨਾਂ ਨੇ ਕੰਟਰੈਕਟ ਭੇਜਤਾ। ਸੋ ਬੈਠ ਕੇ ਫਿਰ 6 ਮਹੀਨੇ ਪੈਂਡੈਮਿਕ ਵਾਲੇ ਫਿਰ ਇੱਥੇ ਲਾਏ। ਚਲੋ ਜੀ, ਬਹੁਤ ਵਧੀਆ। ਮੈਂ ਸਾਰੀ ਤਾਂ ਨਹੀਂ, ਮੈਂ ਕੁਝ ਹਿੱਸਾ ਕਿਤਾਬ ਦਾ ਪੜ੍ਹਿਆ, ਬਹੁਤ ਵਧੀਆ ਆ, ਕਿਉਂਕਿ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਵੀ ਪਾਣੀਆਂ ਦੇ ਸਰੋਤਾਂ ਦੀ ਜੋ ਦੁਰਗਤੀ ਇਨਸਾਨ ਨੇ ਕਰ ਛੱਡੀ ਆ, ਚਲੋ ਹੱਸਣ ਵਾਲੀ ਵੀ ਆ, ਪਰ ਵਿਚਾਰਨ ਵਾਲੀ ਗੱਲ ਵੀ ਆ ਨਾਲ ਦੇ ਨਾਲ, ਕਿਉਂਕਿ ਇਹ ਬੜਾ ਅਹਿਮ ਮਸਲਾ ਆ। ਜਿੱਦਾਂ ਅਸੀਂ ਅੱਜ ਦੇ ਟੌਪਿਕ ਮਸਲੇ ਦਾ ਵਿਸ਼ਾ ਰੱਖਿਆ ਵੀ ਜਿਹੜਾ ਪਾਣੀ ਆ, ਉਹ 21ਵੀਂ ਸਦੀ ਦਾ ਫੈਸਲਾ ਕੁਨ ਜਿਹੜਾ ਇਹ ਵਿਸ਼ਾ ਹੈਗਾ, ਇਹ ਮਸਲਾ ਜਿਹੜਾ ਉਹ ਹੈਗਾ ਆ। ਤੁਸੀਂ ਇਸ ਨੂੰ ਕਿਸ ਲਿਹਾਜ਼ ਦੇ ਨਾਲ ਡਾਕਟਰ ਬਰਾੜ ਤੁਸੀਂ ਦੇਖਦੇ ਹੋ? ਜੀ ਦੇਖੋ, ਜਦੋਂ ਆਪਾਂ ਗੱਲ ਕਰੀਏ, ਆਪਾਂ ਹੁਣ ਵੈਸੇ ਤਾਂ ਕਾਫੀ ਕੁਝ ਗਵਾ ਕੇ ਹੀ ਬੰਦਾ ਸਮਝ ਲੱਗਦੀ ਹੈ ਉਸ ਚੀਜ਼। ਅਸੀਂ ਦੇਖਦੇ ਹਾਂ ਕਿ ਜਦੋਂ ਮਨੁੱਖੀ ਸੱਭਿਅਤਾ ਵਿਕਸਿਤ ਹੋਈ, 10,000 ਸਾਲ ਪਹਿਲਾਂ ਆਈਸ ਏਜ ਖਤਮ ਹੋਈ, ਜਦੋਂ ਬਰਫ਼ ਪਿਘਲਣੀ ਸ਼ੁਰੂ ਹੋਈ, ਤੇ 9,000 ਸਾਲ ਪਹਿਲਾਂ ਜਿੱਥੇ ਅੱਜ ਕੱਲ੍ਹ ਫਲਸਤੀਨ ਹੈ, ਉੱਥੇ ਸਭ ਤੋਂ ਪਹਿਲੀ ਜਿਹੜੀ ਸੱਭਿਅਤਾ ਜੈਰੀਕੋ, ਜਿਹਦੇ ਅਵਸ਼ੇਸ਼ ਅੱਜ ਵੀ ਉੱਥੇ ਮਿਲਦੇ ਆ, ਉਹ ਪਣਪੀ 9,000 ਸਾਲ ਪਹਿਲਾਂ। ਉਹ ਸੱਭਿਅਤਾ ਦੇ ਅਵਸ਼ੇਸ਼ ਅੱਜ ਵੀ ਹਾਲੇ ਹੈਗੇ ਨੇ, ਉਹ ਜਿਉਂਦੀ ਰਹੀ, ਕਾਫੀ ਦੇਰ ਤੱਕ ਮੰਗਦੀ ਰਹੀ। ਉਸ ਤੋਂ ਬਾਅਦ ਸੁਮੇਰੀਅਨ ਆਏ, ਜਿਹੜੇ ਬੈਬੀਲੋਨੀਆ, ਜਿਹੜਾ ਇਰਾਕ ਹੈਗਾ, ਦਜਲਾ ਤੇ ਫਰਿਆਤ ਦਰਿਆਵਾਂ ਦਾ ਜਿਹੜਾ ਦੁਆਬ, ਜਿਹਨੂੰ ਫਰਟਾਈਲ ਕ੍ਰੈਸੈਂਟ ਕਹਿੰਦੇ ਸੀਗੇ, ਬੇਸਿਕਲੀ ਉਹ ਕ੍ਰੈਸੈਂਟ ਦਾ ਮਤਲਬ ਦੁਆਬ ਹੀ ਹੈ। ਦੋ ਵੱਡੇ ਦਰਿਆ ਨੇ ਜਿਹੜੇ ਟਾਈਗਰਿਸ ਤੇ ਯੂਫਰੇਟਸ, ਦਜਲਾ ਤੇ ਫਰਿਆਤ। ਉਹਨਾਂ ਨੇ ਉਸ ਸੱਭਿਅਤਾ ਨੂੰ, ਜਿਹੜੀ ਸੁਮੇਰੀਅਨ ਲੋਕ ਆਏ, ਸੁਮੇਰ ਸੱਭਿਅਤਾ ਨੂੰ ਪਾਲਿਆ। ਸੁਮੇਰ ਸੱਭਿਅਤਾ ਜਿਵੇਂ ਚੜ੍ਹੀ, ਪਾਣੀ ਦੇ ਕਰਕੇ ਚੜ੍ਹੀ ਸੀ, ਤੇ ਉੱਥੋਂ ਦੀਆਂ ਜ਼ਮੀਨਾਂ ਨੂੰ ਉਹਨਾਂ ਪਾਣੀਆਂ ਨੇ ਇੰਨੇ ਕੁ ਲੂਣ ਲਿਆ ਕੇ ਲੂਣਾ ਨਾਲ ਭਰਤਾ, ਤੇ ਉਹ ਪਾਣੀ ਦੀ ਮਾਰ ਦੇ ਕਰਕੇ, ਲੂਣਾ ਰਹੀ, ਉਹ ਸੱਭਿਅਤਾ ਉਹ ਤੁਰ ਗਈ, ਖਤਮ ਹੋ ਗਈ। ਫਿਰ ਆਪਣੀ ਸਿੰਧ ਘਾਟੀ ਦੀ ਸੱਭਿਅਤਾ ਵੀ 5500 ਸਾਲ ਪਹਿਲਾਂ, 5000 ਸਾਲ ਪਹਿਲਾਂ ਉਹ ਆਈ। ਹੁਣ ਉਹ ਸਿੰਧ ਘਾਟੀ ਦਾ ਜਿਹੜਾ ਬੇਸਨ ਹੈਗਾ, ਜਿਹਦੇ ਚ ਪਾਕਿਸਤਾਨ ਸਾਰਾ ਜਾਂ ਪੰਜਾਬ, ਹਰਿਆਣਾ,
ਇਹ ਸਿੰਧ ਘਾਟੀ ਦਾ ਬੇਸਨ ਹੈ ਜਿਹੜਾ ਆਉਂਦੇ 50-100 ਸਾਲਾਂ ਦੇ ਵਿੱਚ ਇਹ ਵੀ ਬਹੁਤ ਸਾਰੇ ਖਤਰੇ ਦੇ ਵਿੱਚ ਹੈ ਕਲਾਈਮੇਟ ਚੇਂਜ ਦੀ ਵਜ੍ਹਾ ਕਰਕੇ। ਫਿਰ ਐਵੇਂ ਹੋਰ ਸੱਭਿਅਤਾਵਾਂ ਸੀ, ਅੰਕੌਰ ਸੱਭਿਅਤਾ ਸੀਗੀ ਕੰਬੋਡੀਆ ਦੀ, ਇੱਧਰ ਆਪਣੇ ਸੈਂਟਰਲ ਅਮਰੀਕਾ ਦੇ ਵਿੱਚ ਜਿਹੜੀ ਮਾਇਨ ਸੱਭਿਅਤਾ ਸੀਗੀਆਂ, ਉਹ ਸਾਰੀਆਂ ਸੱਭਿਅਤਾ ਜਲ ਸਰੋਤਾਂ ਦੇ ਉੱਤੇ ਹੀ ਵਿਕਸਿਤ ਹੋਈਆਂ ਤੇ ਪਾਣੀ ਦੀ ਥੁੜ ਕਾਰਨ ਹੀ ਗਾਇਬ ਹੋ ਗਈਆਂ। ਉਹਨਾਂ ਦੇ ਬਾਰੇ ਆਪਾਂ ਇਤਿਹਾਸ 'ਚ ਪੜ੍ਹਦੇ ਹਾਂ, ਸਭਿਅਤਾ 2-2000 ਸਾਲ ਚੱਲਦੀ ਰਹੀ ਪਰ ਉਹਨਾਂ ਦੇ ਅਵਸ਼ੇਸ਼ ਹੁਣ ਲੱਭਦੇ ਨਹੀਂ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀ ਚੀਜ਼ ਨੇ ਸਾਨੂੰ ਬਣਾਇਆ, ਜੇ ਉਹਦੀ ਕਿਸੇ ਨਾ ਕਿਤੇ ਕਦਰ ਨਹੀਂ ਕੀਤੀ ਜਾਂ ਕੁਦਰਤ ਦੀ ਕਰੋਪੀ ਕਰਕੇ ਉਹ ਮਾਰ ਸਹਿਣੀ ਪਈ ਤਾਂ ਉੱਥੇ ਹੀ ਸਭ ਕੁਝ ਮੁੱਦਾ ਵੱਜ ਗਿਆ। ਸੋ ਇਸ ਕਰਕੇ ਹੁਣ ਪਾਣੀ ਜਿਹੜਾ ਉਹ ਮੂਲ ਹੈ। ਹੁਣ ਮੈਂ ਆਪਣੇ ਜਿਹੜਾ ਇਹ ਗੱਲਬਾਤ ਹੈ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਕੋਈ ਡਰਾ ਨਹੀਂ ਰਿਹਾ ਇਸ ਤਰੀਕੇ ਦੇ ਨਾਲ, ਪਰ ਜੇ ਆਪਾਂ ਇਕੱਲੀ ਕੈਲੀਫੋਰਨੀਆ ਦੀ ਗੱਲ ਹੀ ਲੈ ਲਈਏ ਤਾਂ ਆਪਾਂ ਹਮੇਸ਼ਾ ਤੋਂ ਇਹ ਕਹਿੰਦੇ ਹਾਂ ਕਿ ਠੀਕ ਹੈ, ਪਾਣੀ ਜਿੰਨਾ ਦੁਨੀਆ ਦੇ ਵਿੱਚ ਸੀਗਾ ਓਨਾ ਹੀ ਹੈ, ਇੱਕ ਵੀ ਤੁਪਕਾ ਉਹਦਾ ਵਧਿਆ ਨਹੀਂ, ਲੱਖਾਂ ਸਾਲਾਂ 'ਚ ਇੱਕ ਵੀ ਘਟਿਆ ਨਹੀਂ। ਪਰ ਗੱਲ ਤਾਂ ਇਹ ਹੈ ਕਿ ਜਿਸ ਸਮੇਂ ਤੇ ਜਿਸ ਥਾਂ ਤੇ ਸਾਨੂੰ ਪਾਣੀ ਚਾਹੀਦਾ ਉੱਥੇ ਹੈ ਕਿ ਨਹੀਂ ਹੈ, ਉੱਥੇ ਉਹਨਾਂ ਥਾਵਾਂ ਤੇ ਉਹਨਾਂ ਸਮਿਆਂ ਦੇ ਉੱਤੇ ਪਾਣੀ ਘਟਦਾ ਜਾ ਰਿਹਾ ਹੈ। ਜਿੰਨੀ ਸਾਡੇ ਕੋਲੇ ਹੁਣ ਆਬਾਦੀ ਹੈ, ਜਿੰਨੀ ਵੱਡੀ ਪੱਧਰ ਦੇ ਉੱਤੇ ਅਸੀਂ ਉਸ ਆਬਾਦੀ ਨੂੰ ਸਿੱਧਾ ਪਾਣੀ ਪਹੁੰਚਾਉਣਾ ਟੂਟੀਆਂ ਰਾਹੀਂ ਜਾਂ ਖੇਤੀਬਾੜੀ ਕਰਕੇ ਖੁਰਾਕ ਪੈਦਾ ਕਰਨੀ ਹੈ, ਉਹ ਸਾਰਾ ਜਿਹੜਾ ਬੋਝ ਆ ਉਹ ਹਜ਼ਾਰਾਂ ਸਾਲ ਪਹਿਲਾਂ ਜਾਂ 10,000 ਸਾਲ ਪਹਿਲਾਂ ਨਹੀਂ ਰਿਹਾ, ਉਹ ਉਵੇਂ ਵੱਧ ਰਿਹਾ। ਸੋ ਸਾਡੀ ਜਿਹੜੀ ਸਾਡੇ ਜਲ ਸਰੋਤਿਆਂ ਜਾਂ ਵਸੀਲਿਆਂ ਦੇ ਉੱਤੇ ਨਿਰਭਰਤਾ ਉਹ ਜ਼ਿਆਦਾ ਵੱਧ ਰਹੀ ਹੈ। ਇਸੇ ਕਰਕੇ ਲੋੜ ਆ ਸਾਨੂੰ ਸਾਰੀਆਂ ਕਟੌਤੀਆਂ ਕਰਨ ਦੀ। ਬਿਲਕੁਲ। ਸੋ ਡਾਕਟਰ ਬਰਾੜ ਨੇ ਬੜੇ ਸ਼ਾਰਟ ਦੇ ਵਿੱਚ ਜਿਹੜਾ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਅਹਿਮੀਅਤ ਕੀ ਹੈਗੀ ਆ ਪਾਣੀ ਦੀ ਮਸਲਿਆਂ ਦੀ। ਹੁਣ ਜੇ ਆਪਾਂ ਤੁਹਾਡੀ ਕਿਤਾਬ ਵੱਲ ਜਿਹੜੀ ਫਰੈਡ ਪੀਅਰਸ ਦੀ ਕਿਤਾਬ ਜਿਹਦਾ ਤੁਸੀਂ ਅਨੁਵਾਦ ਕੀਤਾ, ਜੇ ਉਸ ਦੇ ਵੱਲ ਨੂੰ ਡਾਕਟਰ ਬਰਾੜ ਆਈਏ, ਤੁਸੀਂ ਪੜ੍ਹ ਕੇ ਜਿੱਦਾਂ ਤੁਸੀਂ ਕਿਹਾ ਵੀ ਪੜ੍ਹਦੇ ਗਏ ਤਾਂ ਬੜੇ ਦਿਲ ਦੇ ਕਰੀਬ ਰਹੀ। ਮੈਂ ਪੜ੍ਹਿਆ ਤੁਸੀਂ ਜਿਸ ਦੇ ਵਿੱਚ ਸ਼ੁਰੂਆਤ 'ਚ ਲਿਖਿਆ ਵੀ ਪੰਜਾਬ ਤੋਂ ਹੋਣ ਕਰਕੇ ਜਦ ਵੀ ਤੁਸੀਂ ਦਰਿਆ ਦੇ ਮੂਹਰੋਂ ਲੰਘਦੇ ਸੀ, ਸਿਰ ਝੁਕਾ ਕੇ ਨਵਾ ਕੇ ਲੰਘਦੇ ਸੀਗੇ, ਵੀ ਜਲ ਸਰੋਤ ਦੀ ਤੁਹਾਨੂੰ ਇੰਨਾ ਜਿੱਦਾਂ ਕਹਿ ਲਓ ਵੀ ਪ੍ਰੇਮ ਸੀਗਾ, ਪਿਆਰ ਸੀਗਾ। ਆਪਾਂ ਹੁਣ ਦੇ ਜ਼ਮਾਨੇ 'ਚ ਦੇਖ ਰਹੇ ਹਾਂ ਡਾਕਟਰ ਬਰਾੜ, ਪਾਣੀ ਦੀ ਦੁਰਗਤੀ ਤੇ ਆਪਾਂ ਵੇਸਟੇਜ ਦੇ ਵਿੱਚ ਜ਼ਿਆਦਾ ਪੈ ਗਏ। ਹਾਂਜੀ, ਮੈਂ ਇਹਦੇ ਉੱਤੇ ਬਿਲਕੁਲ ਤੁਸੀਂ ਬੜਾ ਸਹੀ ਸਵਾਲ ਪੁੱਛਿਆ। ਮੈਂ ਜਦੋਂ ਵੀ ਇਸ ਚੀਜ਼ ਬਾਰੇ ਸੋਚਦਾ ਮੇਰੀ ਅੱਖਾਂ ਭਰ ਆਉਂਦੀਆਂ, ਕਿਉਂਕਿ ਜਦੋਂ ਵੀ ਮੈਂ ਕਿਸੇ ਦਰਿਆ ਦੇ ਉੱਤੋਂ ਲੰਘਦਾ, ਜ਼ਾਹਿਰ ਹੈ ਕਿ ਜਦੋਂ ਕਿਸੇ ਗੁਰਦੁਆਰਾ ਸਾਹਿਬ ਦੇ ਅੱਗੋਂ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੋਂ ਲੰਘਦੇ ਆ ਉਦੋਂ ਵੀ ਆਪਣਾ ਸਿਰ ਝੁਕਦਾ। ਪਰ ਇਹਦੇ ਨਾਲ ਜਦੋਂ ਵੀ ਮੈਂ ਸਤਲੁਜ ਤੋਂ ਲੰਘਿਆ, ਰਾਵੀ ਤੋਂ ਲੰਘਿਆ, ਤਾਂ ਮੈਂ ਆਪਣੇ ਆਪ ਦੇ ਵਿੱਚ ਮੈਂ ਸਿਰ ਝੁਕਾ ਕੇ ਸਜਦਾ ਕਰਕੇ ਲੰਘਿਆ, ਕਿਉਂਕਿ ਉਹਨਾਂ ਦੀ ਬਦੌਲਤ ਹੀ ਆ ਆਪਾਂ ਜੋ ਹੁਣ ਇੱਥੇ ਹੈਗੇ ਜੋ ਬੈਠੇ ਆ। ਖਾਸ ਤੌਰ ਉੱਤੇ ਜੇ ਮੈਂ ਕਹਾਂ ਕਿ ਮੈਨੂੰ ਇੱਕ ਪੰਜਾਬੀ ਬਣਾਇਆ ਤਾਂ ਉਹ ਉੱਥੋਂ ਸ਼ੁਰੂਆਤ ਹੁੰਦੀ ਹੈ, ਉਹ ਸਾਰੀਆਂ ਹਜ਼ਾਰਾਂ ਸਾਲਾਂ ਦੀਆਂ ਚੀਜ਼ਾਂ ਨੇ। ਸੋ ਅੱਜ ਦੀ ਗੱਲ ਜੇ ਆਪਾਂ ਕਰੀਏ ਤਾਂ ਇਸ ਕਿਤਾਬ ਦੇ ਵਿੱਚ ਜਿਹੜਾ ਪਹਿਲਾ ਕਿ ਦੂਜਾ ਚੈਪਟਰ ਹੈਗਾ, ਉਹਦੇ ਵਿੱਚ ਹਿਊਮਨ ਸਪੰਜ, ਮਨੁੱਖੀ ਸਪੰਜ ਜੀ, ਉਹਦੇ ਵਿੱਚ ਬੜੇ ਡਿਟੇਲ ਦੇ ਨਾਲ ਇਹ ਜ਼ਿਕਰ ਕੀਤਾ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਵਸੀਲਿਆਂ ਦੇ ਉੱਤੇ ਬੋਝ ਬਣ ਰਹੇ ਹਾਂ। ਆਪਾਂ ਨੂੰ ਇਹ ਤਾਂ ਪਤਾ ਪੰਜਾਬ ਦੇ ਵਿੱਚ ਝੋਨੇ ਦੀ ਜੇ ਗੱਲ ਕਰੀਏ ਸਿਰਫ, ਤਾਂ 1 ਕਿਲੋ ਚੌਲ ਪੈਦਾ ਕਰਨ ਨੂੰ 3 ਤੋਂ 4 ਹਜ਼ਾਰ ਲੀਟਰ ਪਾਣੀ ਲੱਗਦਾ ਜੀ। ਤੇ ਉਹ ਪਾਣੀ ਜਿਹੜਾ ਕੌਫੀ ਪੈਦਾ ਕਰਨ ਨੂੰ ਲੱਗਦਾ, ਕਪਾਹ ਪੈਦਾ ਕਰਨ ਨੂੰ, ਜਿਹਦੀਆਂ ਆਪਾਂ ਟੀ-ਸ਼ਰਟਾਂ ਪਾਉਣੇ ਆ, ਜੀਨਸ ਪਾਉਣੇ ਆ, ਜਾਂ ਖੰਡ ਦਾ 1 ਚਮਚ ਖਾਂਦੇ ਆ ਜਾਂ 2 ਚਮਚ, ਉਹ ਜੋੜਦੇ ਜਾਓ, ਉਹ ਸਾਰਾ ਕੁਝ ਜੋੜ ਕੇ ਬੰਦੇ ਨੇ ਹਿਸਾਬ ਕਿਤਾਬ ਲਾਇਆ ਤੇ ਉਹ ਕਰਦਿਆਂ ਐਡਾ ਵੱਡਾ ਉਹ ਫੁੱਟਪ੍ਰਿੰਟ ਬਣ ਜਾਂਦਾ, ਨੰਬਰ ਬਣ ਗਿਆ ਕਿ ਅਸੀਂ ਤਕਰੀਬਨ 15 ਲੱਖ ਲੀਟਰ ਪਾਣੀ ਇੱਕ ਆਦਮੀ US ਦੇ ਵਿੱਚ 1 ਸਾਲ ਦੇ ਵਿੱਚ ਵਰਤਦੇ ਆ। 15 ਲੱਖ ਲੀਟਰ, ਹਾਂਜੀ, ਜਿਹੜਾ ਕਿ ਬਹੁਤ ਨਜਾਇਜ਼ ਆ। ਬਹੁਤ ਸਾਰੀਆਂ ਕਟੌਤੀਆਂ ਹੋ ਸਕਦੀਆਂ। ਸਿੰਪਲੀ ਆਪਾਂ ਜਦੋਂ ਟੀ-ਸ਼ਰਟ ਕੱਪੜੇ ਖਰੀਦਦੇ ਆ ਉਦੋਂ ਆਪਣੇ ਦਿਮਾਗ 'ਚ ਪਾਣੀ ਨਹੀਂ ਆਉਂਦਾ। ਬਿਲਕੁਲ। ਆਪਾਂ ਸ਼ਾਵਰ ਲੈਂਦੇ ਆ ਨਾ, ਉਦੋਂ ਪਾਣੀ ਆਉਂਦਾ ਕਿ ਪਾਣੀ ਆਪਾਂ ਸ਼ਾਵਰ ਨੂੰ ਪਹਿਲਾਂ ਬੰਦ ਕਰ ਦਈਏ ਜਾਂ ਬਰਸ਼ ਕਰਨ ਵੇਲੇ ਪਾਣੀ, ਉਦੋਂ ਆਪਣੇ ਦਿਮਾਗ 'ਚ ਆਉਂਦਾ ਕਿ ਪਾਣੀ ਜ਼ਾਇਆ ਹੋ ਰਿਹਾ। ਪਰ ਜਦੋਂ ਆਪਾਂ ਟੀ-ਸ਼ਰਟ ਖਰੀਦਣ ਗਏ, ਆਪਾਂ ਸੋਚਦੇ ਚੱਲ ਆਹ ਜੀਨ ਵੀ ਪਸੰਦ ਆ ਗਈ, ਇਹ ਵੀ ਲੈ ਲਓ, ਉੱਥੇ ਆਪਾਂ ਇਹ ਨਹੀਂ ਸੋਚਦੇ ਕਿ ਉਜ਼ਬੇਕਿਸਤਾਨ ਦੀ ਕਪਾਹ ਦੇ ਨਾਲ ਜੀਨ ਬਣੀ ਹੈ, ਤਾਂ ਇਸ ਜੀਨ ਦੇ ਬਣਨ ਦੇ ਨਾਲ ਉੱਥੋਂ ਦਾ ਯੂਰਾਲ ਸਾਗਰ ਸੀਗਾ, ਜਿਹੜਾ ਦੁਨੀਆ ਦਾ ਚੌਥੀ ਸਭ ਤੋਂ ਵੱਡੀ ਜਿਹੜੀ ਲੇਕ ਸੀਗੀ, ਝੀਲ ਸੀਗਾ, ਜਿਹੜਾ ਉਹ ਸੁੱਕ ਚੁੱਕਿਆ ਬਿਲਕੁਲ। ਉਹ ਇਹਨਾਂ ਚੀਜ਼ਾਂ ਕਰਕੇ ਸੁੱਕ ਚੁੱਕਿਆ। ਸੋ ਇਹਦੇ ਵਿੱਚ ਹੀ ਨਾਲ ਇੱਕ ਹੋਰ ਗੱਲ ਜੁੜਦੀ ਹੈ ਕਿ ਐਕਸਪੋਰਟ, ਪਾਣੀ ਨੂੰ ਜਦੋਂ ਐਕਸਪੋਰਟ ਕਰਦੇ ਆ ਨਾ ਬੇਵਜ੍ਹਾ, ਜਿਵੇਂ ਅਸੀਂ ਕੈਲੀਫੋਰਨੀਆ ਵਿੱਚ ਬਦਾਮ ਪੈਦਾ ਕਰਦੇ ਆ, ਉਹ ਬਦਾਮ ਇੱਥੇ ਤਾਂ ਖਾਦੇ ਨਹੀਂ ਜਾਂਦੇ, US 'ਚ ਵੀ ਨਹੀਂ ਉਨੀ ਕੰਜ਼ੰਪਸ਼ਨ ਹੈਗੀ, ਉਹ ਸਾਰੀ ਦੁਨੀਆ 'ਚ ਭੇਜਦੇ ਆ। ਬਿਲਕੁਲ। ਉਹਦੇ ਰੂਪ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਵੀ ਤਾਂ ਬਾਹਰ ਭੇਜਿਆ ਗਿਆ। ਪੰਜਾਬ ਦੇ ਵਿੱਚ ਇਸੇ ਕਰਕੇ ਪੰਜਾਬ ਦਾ ਜਿਹੜਾ ਵਾਤਾਵਰਨ ਹੈ ਜਾਂ ਇਕੋਲੋਜੀ, ਉਹਦੀ ਗੜਬੜ ਤਾਂ ਹੀ ਹੋਈ ਹੈ ਕਿ ਝੋਨੇ ਵਰਗੀ ਜਿਹੜੀ ਬਾਹਰੋਂ ਆਈ ਫਸਲ ਸੀਗੀ, ਜਦੋਂ ਤੁਸੀਂ ਝੋਨਾ ਪੈਦਾ ਕਰਕੇ ਬਾਹਰ ਹੀ ਭੇਜਤਾ, ਉਹਦਾ ਹਿਸਾਬ ਕਿਤਾਬ ਕਿਸੇ ਨੇ ਨਹੀਂ ਰੱਖਿਆ ਕਿ ਕਿੰਨਾ ਪਾਣੀ ਉਸ ਝੋਨੇ ਰਾਹੀਂ ਬਾਹਰ ਗਿਆ। ਉਹ ਪਾਣੀ ਆਪਾਂ ਇੱਕ ਤਾਂ ਸਿੱਧਾ ਪਾਣੀ ਉਧਰ ਨੂੰ ਖੋਲਤਾ ਪਾਸੇ ਆਸੇ ਨੂੰ,
ਦੂਜਾ ਫਸਲਾਂ ਦੇ ਰਾਹੀਂ ਫੇਰ ਬਾਹਰ ਐਕਸਪੋਰਟ ਕਰਤਾ ਜੀ। ਸੋ ਉਹ ਦੂਰੀ ਮਾਰ ਹੈ। ਸੋ ਆਪਾਂ ਇਹਨਾਂ ਚੀਜ਼ਾਂ ਵੱਲ ਅਕਸਰ ਨਜ਼ਰ ਨਹੀਂ ਮਾਰਦੇ, ਨਜ਼ਰ ਅੰਦਾਜ਼ ਇਹ ਚੀਜ਼ਾਂ ਹੋ ਜਾਂਦੀਆਂ। ਹਾਂਜੀ। ਜਿੱਦਾਂ ਤੁਸੀਂ ਜ਼ਿਕਰ ਕੀਤਾ ਡਾਕਟਰ ਬਰਾੜ ਵੀ ਮੈਂ ਲਾਉਣ ਨੂੰ ਕਿੰਨਾ ਪਾਣੀ ਲਾ ਰਿਹਾ ਉਹ ਤਾਂ ਚਲੋ ਦਿਖਦਾ, ਹਾਂਜੀ ਮੈਂ ਬੂਟਿਆਂ ਨੂੰ ਕਿੰਨਾ ਲਾਇਆ ਉਹ ਚੀਜ਼ਾਂ ਦਿਸਦੀਆਂ, ਪਰ ਇਹ ਜਿਹੜੀਆਂ ਬੈਕ ਆਫ ਦਾ ਸਬਕੌਂਸ਼ੀਅਸ ਜਿੱਦਾਂ ਕਹਿ ਲਓ ਵੀ ਕਿੱਥੇ ਯੂਜ਼ੇਜ ਹੋ ਰਹੀ ਆ ਵੀ ਉਸ ਦੇ ਵੱਲ ਨੂੰ ਕਿਸੇ ਦਾ ਵੀ ਧਿਆਨ ਜਿਹੜਾ ਉਹ ਨਹੀਂ ਆ ਰਿਹਾ। ਸੋ ਜਿੱਦਾਂ ਹੁਣ 21ਵੀਂ ਸਦੀ ਦੇ ਵਿੱਚ ਆਪਾਂ ਕਹਿ ਰਹੇ ਹਾਂ ਵੀ ਪਾਣੀ ਇੱਕ ਵੱਡਾ ਮਸਲਾ, ਆਪਾਂ ਅਕਸਰ ਕਈ ਲੋਕਾਂ ਤੋਂ ਆਪਸ 'ਚ ਗੱਲ ਕਰਦੇ ਹੋਏ ਡਾਕਟਰ ਬਰਾੜ ਸੁਣਦੇ ਹਾਂ ਯਾਰ ਹੁਣ ਅਗਲੀਆਂ ਲੜਾਈਆਂ ਤਾਂ ਪਾਣੀ ਦੀਆਂ ਆ। ਸੋ ਇਹ ਕਿਉਂ ਆ ਇੱਦਾਂ, ਕੀ ਇਸ ਦੇ ਪਿੱਛੇ ਕਾਰਨ ਆ? ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਉਹ ਤਾਂ ਪਾਣੀ ਘਟਿਆ ਨਹੀਂ, ਜਿੰਨਾ ਪਹਿਲਾਂ ਸੀ ਉਹ ਹੋਣੀ ਆ, ਪਰ ਜਦੋਂ ਚਾਹੀਦਾ, ਜਿੱਥੇ ਚਾਹੀਦਾ, ਜਿੰਨਾ ਚਾਹੀਦਾ ਉਹਨਾਂ ਨਹੀਂ। ਸੋ ਇਹ ਕਿਉਂ ਏਡਾ ਅਹਿਮ ਮਸਲਾ ਇਹ ਬਣ ਰਿਹਾ ਹੈ? ਦੇਖੋ ਪਾਣੀ ਦੀ ਮੁੱਢਲੀ ਜ਼ਰੂਰਤ ਹੈ ਹੀ ਹੈ। ਜਦੋਂ ਅਸੀਂ ਚੰਦਰਮਾ ਤੇ ਜਾਂ ਮੰਗਲ ਗ੍ਰਹਿ ਦੇ ਉੱਤੇ ਵੀ ਦੇਖਿਆ ਤਾਂ ਸਭ ਤੋਂ ਪਹਿਲੀ ਸ਼ੈ ਆਪਾਂ ਪਾਣੀ ਲੱਭੀ ਹੈ ਜਾਂ ਲੱਭਣ ਦੀ ਕੋਸ਼ਿਸ਼ ਕੀਤੀ। ਸੋ ਪਾਣੀ ਤੇ ਉਹਦੇ ਨਾਲ ਹੀ ਪਾਣੀ ਨੇ ਖੁਰਾਕ ਪੈਦਾ ਕਰਨੀ ਹੈ। ਜਿਹੜੀ ਸਾਡੀ GDP ਹੈ ਕਿਸੇ ਵੀ ਕੰਟਰੀ ਦੀ, ਉਹਦੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਕਿ ਉਹ ਆਪਣੇ ਸਰੋਤਾਂ ਦੇ ਨਾਲ ਆਪਣੀ ਜੋਗੀ ਗੁਜ਼ਾਰੇ ਜੋਗੀ ਖੁਰਾਕ ਕਿੰਨੀ ਕੁ ਪੈਦਾ ਕਰ ਸਕਦਾ। ਠੀਕ ਹੈ। ਜੇ ਕੱਲ ਨੂੰ ਦੁਨੀਆ ਦੇ ਵਿੱਚ ਕੁਝ ਵੀ ਚੀਜ਼ ਹੁੰਦੀ ਹੈ ਤਾਂ ਜੇ ਤੁਹਾਡੀ ਆਪਣੀ ਫੂਡ ਦੀ ਸਿਕਿਉਰਿਟੀ ਹੈਗੀ ਹੈ ਤੇ ਆਪਣੀ ਪਾਣੀ ਦੇ ਸਰੋਤਾਂ ਦੀ ਸਿਕਿਉਰਿਟੀ ਹੈਗੀ ਹੈ ਤਾਂ ਤੁਸੀਂ ਆਪਣਾ ਸਸਟੇਨ ਕਰ ਸਕਦੇ ਹੋ। ਹੁਣ ਇਹ ਸਾਰੀ ਦੁਨੀਆ ਦੇ ਵਿੱਚ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਦੌੜ, ਉਹ ਵਸੀਲਿਆਂ ਦੇ ਉੱਤੇ ਕਬਜ਼ਾ ਕਰਨ ਦੀ ਹੈ, ਰਿਸੋਰਸਿਸ ਦੇ ਉੱਤੇ। ਚਾਈਨਾ, ਇਸ ਕਿਤਾਬ ਦੇ ਵਿੱਚ ਵੀ ਬਹੁਤ ਵਧੀਆ ਜ਼ਿਕਰ ਕੀਤਾ। ਚਾਈਨਾ ਬਹੁਤ ਸਾਰੇ ਜਿਹੜੇ ਰਿਸੋਰਸਿਸ ਨੇ ਖਾਸ ਤੌਰ ਦੇ ਉੱਤੇ ਤਿੱਬਤ ਵਾਲੇ ਪਾਸੇ, ਜਿਹੜੇ ਹਿਮਾਲਿਆ ਦਾ ਜਿਹੜਾ ਸਾਰਾ ਹੈਗਾ, ਈਵਨ ਪਿੱਛੇ ਜਿਹੜੇ ਭਾਰਤ ਦੇ ਨਾਲ ਵੀ ਗਲਵਾਨ ਘਾਟੀ ਦਾ ਚੱਕਰ ਪਿਆ ਸੀ, ਉਹ ਸਾਰੀ ਖੇਡ ਰਿਸੋਰਸਿਸ ਦੀ ਖੇਡ ਹੀ ਹੈ। ਜਿੰਨੇ ਦਰਿਆ ਚਾਈਨਾ ਦੇ ਵਿੱਚੋਂ ਲੰਘਦੇ ਨੇ, ਚਾਈਨਾ ਕਹਿੰਦਾ ਵੀ ਉਹਦੇ ਤੇ ਸਾਡਾ ਹੱਕ ਹੈ, ਅਸੀਂ ਬੰਨ ਬਣਾ ਕੇ ਉਹ ਸਾਰੇ ਦਰਿਆ ਰੋਕ ਕੇ ਆਪਣਾ ਪਾਣੀ ਮੋੜਨਾ ਹੈ। ਉਧਰ ਬੰਗਲਾਦੇਸ਼ ਪੈਂਦਾ ਤੇ ਇੰਡੀਆ ਪੈਂਦਾ ਬ੍ਰਹਮਪੁੱਤਰਾ ਵਾਲੇ ਪਾਸੇ, ਉਧਰ ਦੂਜੇ ਥਾਈਲੈਂਡ, ਕੰਬੋਡੀਆ ਜਾਂ ਬਰਮਾ ਪੈਂਦੇ ਨੇ, ਉਹ ਚਾਈਨਾ ਨੇ ਉਹਨਾਂ ਦਾ ਸਾਹ ਬੰਦ ਕੀਤਾ ਹੋਇਆ। ਇਸੇ ਤਰੀਕੇ ਨਾਲ ਜਿਹੜਾ ਹੁਣ ਇਜ਼ਰਾਈਲ ਤੇ ਫਲਸਤੀਨ ਦਾ ਤੇ ਜਾਰਡਨ ਤੇ ਸੀਰੀਆ ਦਾ ਮਸਲਾ ਸੀਗਾ, ਜਿਹੜੀ 6 ਡੇ ਵਾਰ ਹੋਈ ਸੀ 1967 ਦੇ ਵਿੱਚ, ਉਹ ਵੀ ਪਾਣੀਆਂ ਦੇ। ਉਹ ਜਿਹੜਾ ਜਾਰਡਨ ਦਰਿਆ, ਤੁਸੀਂ ਇਹ ਦੇਖੋ ਕਿ ਕਿੰਨੀ ਤਰਾਸਦੀ ਹੈ ਕਿ ਜਾਰਡਨ ਦਰਿਆ, ਜਿਸ ਦਰਿਆ ਦਾ ਨਾਮ ਹੀ ਜਿਹੜਾ ਮੁਲਕ ਦਾ ਨਾਮ ਹੈ ਜਿਹੜਾ ਉਹ ਦਰਿਆ ਦੇ ਨਾਮ ਤੇ ਪਿਆ, ਜਾਰਡਨ, ਪਰ ਜਾਰਡਨ ਨੂੰ ਉਹਦੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਮਿਲਦਾ ਅੱਜ ਕੱਲ, ਉਹ ਸੁੱਕਾ ਹੀ ਵਗਦਾ ਉਹਦੇ ਵਿੱਚ। ਦੇਖੋ ਸੋ ਕਿਉਂਕਿ ਜਿਵੇਂ ਜਿਵੇਂ ਆਪਾਂ ਉਹਨਾਂ ਚੀਜ਼ਾਂ ਨੂੰ ਕੰਟਰੋਲ 'ਚ ਕਰਦੇ ਰਵਾਂਗੇ, ਉਵੇਂ ਉਵੇਂ ਪਾਵਰ ਜਿਹੜੀ ਆ, ਉਹ ਜਿਹੜੀਆਂ ਪਾਵਰਫੁਲ ਧਿਰਾਂ ਨੇ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਸੋ ਇਸ ਕਰਕੇ ਬਹੁਤ ਸਾਰੇ ਜਲ ਯੁੱਧ ਇਰਾਕ ਦੇ ਵਿੱਚ ਵੀ, ਇੱਧਰ ਜਾਰਡਨ ਵਾਲੇ ਪਾਸੇ ਵੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੰਧ ਦਰਿਆ ਹੈਗਾ ਜੀ, ਉਹਦੇ ਗਲੇਸ਼ੀਅਰ ਸੁੱਕਣ ਮਤਲਬ ਪਿਘਲਣ ਕਰਕੇ ਬ੍ਰਾਜ਼ੀਲ ਕੋਲੇ, ਰਸ਼ੀਆ ਕੋਲੇ ਤੇ ਕੈਨੇਡਾ ਕੋਲ ਸਭ ਤੋਂ ਵੱਧ ਪਾਣੀ ਹੈ। ਉਸ ਤੋਂ ਬਾਅਦ ਚਾਈਨਾ ਕੋਲ ਹੈ ਤੇ ਫਿਰ ਕਿਤੇ US ਜਾਂ ਹੋਰ ਮੁਲਕ ਆਉਂਦੇ ਨੇ। ਜੀ। ਸੋ ਮਸਲਾ ਫਿਰ ਉਹੀ ਆ ਵੀ ਕੌਣ ਕਿਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਕਾਬਜ ਹੋਵੇ, ਵੱਖ-ਵੱਖ ਪਾਲਿਸੀਆਂ ਜਿਹੜੀਆਂ ਆ ਉਹ ਬਣਦੀਆਂ। ਸੋ ਪਾਣੀ ਨੂੰ ਲੈ ਕੇ ਦੇਖੋ, ਕੇਵਜ਼ ਜਿਹੜੇ ਹੁੰਦੀਆਂ ਆ ਉਹਦੇ ਵਿੱਚ ਸੂਰਜ ਦੀ ਰੌਸ਼ਨੀ ਤਾਂ ਨਹੀਂ ਪਹੁੰਚਦੀ, ਪਰ ਪਾਣੀ ਹੁੰਦਾ ਆ, ਸੋ ਤੇ ਕਈ ਤਰੀਕੇ ਦਾ ਜੀਵਨ ਜਿਹੜਾ ਉੱਥੇ ਪਨਪਦਾ ਆ। ਸੋ ਪਾਣੀ ਸਭ ਤੋਂ ਅਹਿਮ ਆ। ਸੋ ਉਸ ਤੋਂ ਬਗੈਰ ਕੁਛ ਵੀ ਆਪਾਂ ਜਿਹੜਾ ਉਹ ਕਰ ਨਹੀਂ ਸਕਦੇ, ਨਾ ਕਿਸੇ ਚੀਜ਼ ਦੀ ਖੁਰਾਕ ਦੀ ਪੈਦਾਵਾਰ ਤੇ ਨਾ ਹੀ ਆਪਾਂ ਜੀਵਤ ਜਿਹੜਾ ਰੋਟੀ ਤੋਂ ਬਗੈਰ ਤਾਂ ਜ਼ਿਆਦਾ ਦਿਨ ਬੰਦਾ ਭਾਵੇਂ ਭੁੱਖਾ ਰਹਿ ਸਕਦਾ ਆ, ਪਰ ਪਾਣੀ ਤੋਂ ਬਗੈਰ ਨਹੀਂ। ਸੋ ਇਹ ਬਹੁਤ ਅਹਿਮ ਜਿਹੜੀਆਂ ਚੀਜ਼ਾਂ ਹੈਗੀਆਂ। ਸੋ ਡਾਕਟਰ ਬਰਾੜ, ਆਪਾਂ ਗੱਲਬਾਤ ਨੂੰ ਇੱਦਾਂ ਹੀ ਜਾਰੀ ਰੱਖਾਂਗੇ। ਇੱਕ ਬ੍ਰੇਕ ਦਾ ਵਕਤ ਆ ਗਿਆ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਸਰੋਤਿਓ, ਤੇ ਬ੍ਰੇਕ ਤੋਂ ਬਾਅਦ ਅਸੀਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਗੱਲਬਾਤ ਜਿਹੜਾ ਉਸ ਦੇ ਵਿੱਚ ਸਿਲਸਿਲਾ ਜਾਰੀ ਰਹੇਗਾ।
KWRU Fresno 1300 AM, KLXC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਜੀ ਆਇਆਂ ਨੂੰ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਡਾਕਟਰ ਗੁਰਰੀਤ ਬਰਾੜ ਹੋਣਾ ਦੇ ਨਾਲ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜਿਹੜੀ ਫਰੈਜ਼ਨੋ ਦੇ ਵਿੱਚ ਉਹਨਾਂ ਦਾ ਹੈਗਾ ਆ। ਸੋ ਉੱਥੇ ਇਹ ਪ੍ਰੋਫੈਸਰ ਨੇ, ਇਹ ਉੱਥੇ ਖੇਤੀਬਾੜੀ ਦੇ ਨਾਲ ਜਿਹੜੀਆਂ ਚੀਜ਼ਾਂ ਆ ਉਸ ਦੀ ਜਿਹੜੀ ਪੜ੍ਹਾਈ ਕਰਾਉਂਦੇ ਆ। ਸੋ ਡਾਕਟਰ ਬਰਾੜ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਬ੍ਰੇਕ ਤੋਂ ਪਹਿਲਾਂ ਸਰੋਤਿਓ ਅਸੀਂ ਗੱਲਬਾਤ ਕਰ ਰਹੇ ਸੀ ਪਾਣੀ ਕਿਉਂ ਇਸ ਸਦੀ ਦਾ ਸਭ ਤੋਂ ਅਹਿਮ ਮਸਲਾ ਜਿਹੜਾ ਉਹ ਬਣਿਆ ਆ। ਸੋ ਡਾਕਟਰ ਬਰਾੜ ਹੋਣਾ ਨੇ ਇੱਕ ਕਿਤਾਬ ਇੰਗਲਿਸ਼ ਦੇ ਵਿੱਚ ਆਈ ਸੀ ਵੈਨ ਦ ਰਿਵਰਸ ਰਨ ਡਰਾਈ, ਉਸ ਦਾ ਪੰਜਾਬੀ ਅਨੁਵਾਦ ਕਰਕੇ ਲੋਕਾਂ ਦੇ ਲਈ ਪੇਸ਼ ਕੀਤੀ ਆ। ਸੋ ਉਹ ਜ਼ਰੂਰ ਪੜ੍ਹਨ ਵਾਲੀ ਆ। ਇੱਕ ਡਾਕਟਰ ਬਰਾੜ ਮੈਂ ਪੁੱਛਣਾ ਚਾਹੁੰਦਾ ਇਸ ਤੋਂ ਪਹਿਲਾਂ ਆਪਾਂ ਆਪਣੀ ਗੱਲ ਨੂੰ ਅੱਗੇ ਤੋਰੀਏ, ਕਿਤਾਬ ਜੇ ਕਿਸੇ ਨੇ ਮੰਗਵਾਉਣੀ ਆ ਜਾਂ ਲੈਣੀ ਆ ਉਹ ਕਿੱਥੇ ਕਰ ਸਕਦਾ ਪੰਜਾਬੀ ਵਾਲੀ? ਇੱਕ ਤਾਂ ਪੰਜਾਬ ਦੇ ਵਿੱਚ ਲੁਧਿਆਣੇ ਜਿਹੜੀ ਇਹਨਾਂ ਦੇ ਪਬਲਿਸ਼ਰ ਨੇ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਉਹ ਹੈਗੇ ਨੇ ਸਤੀਸ਼ ਗੁਲਾਟੀ ਹੋਣੀ, ਤੇ ਉਹਨਾਂ ਨੇ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਲੱਗੀਆਂ ਨੇ ਉਹਨਾਂ ਦੀ ਪ੍ਰਦਰਸ਼ਨੀਆਂ। ਪਹਿਲਾਂ ਸਰੀ ਸੀ, ਅੱਜ ਕੱਲ੍ਹ ਹੁਣ ਕੈਲਗਰੀ ਦੇ ਵਿੱਚ ਚੱਲ ਰਹੀ ਹੈ ਉਹਨਾਂ ਦੀ ਪ੍ਰਦਰਸ਼ਨੀ, ਸ਼ਾਇਦ ਉਹ ਟੋਰਾਂਟੋ ਵੱਲ ਵੀ ਜਾਣਗੇ। ਸੋ ਕੈਨੇਡਾ ਦੇ ਵਿੱਚੋਂ ਤਾਂ ਉਹ ਚੇਤਨਾ ਪ੍ਰਕਾਸ਼ਨ ਪ੍ਰੈਜ਼ੈਂਸ ਹੈਗੀ ਆ, ਉਹ ਲੈ ਸਕਦੇ ਹੋ, ਜਾਂ ਤੁਸੀਂ ਲੁਧਿਆਣਿਓਂ ਲੈ ਸਕਦੇ ਹੋ। ਇੱਥੇ ਸਾਡੇ ਕੋਲੇ ਕੁਛ ਆਈਆਂ ਸੀ ਕਿਤਾਬਾਂ, ਹੌਲੀ ਹੌਲੀ ਕਰਕੇ ਆ ਰਹੀਆਂ ਨੇ। ਸੋ ਇੱਥੇ ਆਪਣੇ ਇੰਡੀਅਨ ਸਟੋਰ ਦੇ ਉੱਤੇ ਫਰੈਜ਼ਨੋ ਜਿਹੜਾ ਨਿਊ ਇੰਡੀਆ ਸਵੀਟਸ ਐਂਡ ਸਪਾਈਸਿਸ ਜਸਵਿੰਦਰ ਹੋਣਾ, ਮੈਂ ਉੱਥੇ ਕੁਛ ਕਿਤਾਬਾਂ ਰਖਵਾ ਦਿੱਤੀਆਂ ਸੀਗੀਆਂ। ਠੀਕ ਹੈ, ਸੋ ਉੱਥੋਂ ਵੀ ਆਪਾਂ ਲੈ ਸਕਦੇ ਹਾਂ ਜੇ ਅਵੇਲੇਬਲ ਹੋਣ ਤਾਂ। ਠੀਕ ਹੈ, ਚਲੋ। ਸੋ ਆਪਾਂ ਹੁਣ ਮਸਲੇ ਵੱਲ ਨੂੰ ਵਧੀਏ। ਹੁਣ ਆਪਾਂ ਇਹ ਤਾਂ ਦੇਖ ਲਿਆ ਵੀ ਰੀਸੋਰਸ ਦੇ ਮਸਲੇ ਆ, ਪਾਣੀ ਸਭ ਤੋਂ ਅਹਿਮ, ਉਸ ਤੋਂ ਬਗੈਰ ਕੁਛ ਵੀ ਨਹੀਂ ਆ। ਅੱਗੇ ਕੀ ਦੇਖਦੇ ਆਪਾਂ, ਕਿੱਧਰ ਨੂੰ ਜਾ ਰਹੇ ਹਾਂ, ਕਿੱਦਾਂ ਇਸ ਮਸਲੇ ਨੂੰ ਹੱਲ ਹੈਗਾ, ਕੋਈ ਹੈ? ਜੀ ਬਿਲਕੁਲ ਹੈ, ਕਿਉਂਕਿ ਦੇਖੋ ਦੁਨੀਆ ਨੇ ਜਿਸ ਤਰੀਕੇ ਨਾਲ ਤਰੱਕੀ ਕੀਤੀ ਹੈ, ਸਾਇੰਸ ਦੇ ਵਿੱਚ ਵੀ, ਵਿਚਾਰਾਂ ਦੇ ਵਿੱਚ ਵੀ ਆਪਾਂ ਅਗਾਂਹ ਵੱਧਦੇ ਆਏ ਹਾਂ ਹਜ਼ਾਰਾਂ ਸਾਲਾਂ ਤੋਂ।
ਸੋ ਅੱਗੇ ਵੀ ਚਾਨਣ ਦੀਆਂ ਕਿਰਨਾਂ ਹੈਗੀਆਂ ਨੇ, ਇਹਦੀ ਕੋਈ ਗੱਲ ਨਹੀਂ ਹੈ। ਇੱਕ ਤਾਂ ਗੱਲ ਇਹ ਹੈ ਕਿ ਜਿਹੜੀ ਅਵੇਅਰਨੈਸ ਸਾਡੀ ਦਿਨ ਬ ਦਿਨ ਵੱਧ ਰਹੀ ਹੈ, ਅਸੀਂ ਜਾਣ ਰਹੇ ਹਾਂ ਆਪਣੀ ਕੁਦਰਤ ਨੂੰ, ਆਪਣੇ ਸਾਰੇ ਜਿਹੜੇ ਵਸੀਲੇ ਹੈਗੇ ਉਹਨਾਂ ਨੂੰ ਆਪਾਂ ਜਾਣ ਰਹੇ ਹਾਂ। ਠੀਕ ਹੈ। ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਕਿ ਜਿਹੜੀ ਆਪਾਂ ਪੁਰਾਣੀ ਸੱਭਿਅਤਾ ਦੀ ਦੇਖੀਏ, ਕੱਲੀ ਪੰਜਾਬ ਦੀ ਗੱਲ ਹੀ ਲੈ ਲਈਏ, ਤਾਂ ਅਸੀਂ ਕਿਸ ਤਰ੍ਹਾਂ ਕੁਦਰਤ ਦੇ ਨਾਲ ਇੱਕਮਿਕ ਹੋ ਕੇ ਉੱਥੇ ਰਹਿੰਦੇ ਆਏ ਸੀ। ਜਿਹੜਾ ਪੱਛਮ ਦੇ ਵਿੱਚ ਜਿਹੜਾ ਉਪਭੋਗਤਾਵਾਦ ਹੈਗਾ, ਕੰਜ਼ਿਊਮਰ ਕਲਚਰ ਹੈਗਾ, ਇੱਥੇ ਪਰਸਪੈਕਟਿਵ ਹੈਗਾ ਇੱਕ ਚੀਜ਼ ਨੂੰ ਉਸ ਐਂਗਲ ਤੋਂ ਦੇਖਣ ਦਾ ਕਿ ਜੇ ਦਰਖਤ ਲੱਗੇ ਨੇ, ਜੰਗਲ ਲੱਗੇ ਨੇ, ਤਾਂ ਅਸੀਂ, ਇੱਕ ਬੱਚਾ ਇੱਥੇ ਇਹ ਦੇਖਦਾ ਕਿ ਇਹ ਜੰਗਲ ਲੱਗੇ ਨੇ, ਇਹ ਮੇਰੇ ਘਰ ਵਾਸਤੇ ਫਰਨੀਚਰ ਬਣਾਉਣ ਵਾਸਤੇ ਲੱਗੇ। ਉਹੀ ਜਿਹੜਾ ਜੰਗਲਾਂ ਦੇ ਵਿੱਚ ਰਹਿੰਦਾ, ਐਮਾਜ਼ੋਨ ਦੇ ਕਿਸੇ ਕਬੀਲੇ ਦਾ ਕੋਈ ਬੱਚਾ, ਉਹ ਉਹਨਾਂ ਹੀ ਜੰਗਲਾਂ ਨੂੰ ਨਮਸਕਾਰ ਕਰਦਾ। ਉਹ ਕਹਿੰਦਾ ਕਿ ਇਹਨਾਂ ਜੰਗਲਾਂ ਤੋਂ ਮੇਰੀ ਜ਼ਿੰਦਗੀ ਆਉਂਦੀ ਹੈ, ਮੇਰਾ ਘਰ ਹੈ। ਇਹ ਫਰਕ ਹੈ। ਸੋ ਆਪਾਂ ਹੌਲੀ ਹੌਲੀ ਕਰਕੇ ਉਹਨਾਂ ਚੀਜ਼ਾਂ ਨੂੰ ਐਪਰੀਸ਼ੀਏਟ ਕਰਨ ਵੱਲ ਨੂੰ ਜਾ ਰਹੇ ਹਾਂ। ਇੱਕ ਤਾਂ ਇਹ ਹੈ ਕਿ ਆਪਾਂ ਨੂੰ ਹਰੇਕ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ ਕਿ ਧਰਤੀ ਦੇ ਹੇਠਾਂ ਪਾਣੀ ਹੈਗਾ, ਕੋਈ ਚੱਕਰ ਨਹੀਂ, ਵਾਧੂ ਆ, ਕੱਢ ਲਓ। ਜਦ ਤੇਲ ਹੈਗਾ, ਜਿੱਥੇ ਤੇਲ ਨਹੀਂ ਹੈ ਉੱਥੇ ਐਕਸਪਲੋਰ ਕਰੀ ਚਲੋ, ਤੇ ਜਿੰਨਾ ਕੱਢ ਕੇ ਜਿੰਨਾ ਮਿਲਦਾ ਕੱਢੀ ਚਲੋ। ਇਦਾਂ ਨਹੀਂ ਹੈ। ਉਹ ਜਿੰਨੀ ਆਪਾਂ ਛੇਤੀ ਕਰਾਂਗੇ ਉਨੀ ਛੇਤੀ ਫਿਰ ਆਪਾਂ ਆਪਦੇ ਹੱਥ ਝਾੜ ਕੇ ਵਿਹਲੇ ਹੋਵਾਂਗੇ ਤੇ ਫਿਰ ਬਾਕੀ ਸੱਭਿਅਤਾਵਾਂ ਵਾਂਗੂ ਕਿੱਧਰ ਨੂੰ ਜਾਣਾ ਆ। ਹਾਂ, ਪਰ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਪ੍ਰੋਮਿਸਿੰਗ ਨੇ ਟੈਕਨੋਲੋਜੀ ਦੇ ਵਿੱਚ ਵੀ। ਇਸ ਕਿਤਾਬ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਬਹੁਤ ਸਾਰੇ ਸੱਜਣ ਨੇ ਜਿਨ੍ਹਾਂ ਨੇ ਛੋਟੀਆਂ ਛੋਟੀਆਂ ਖੋਜਾਂ ਕੀਤੀਆਂ ਨੇ। ਸਾਊਥ ਅਮਰੀਕਾ ਦੇ ਵਿੱਚ, ਚੀਲੇ ਦੇ ਵਿੱਚ ਇੱਕ ਸੱਜਣ ਨੇ ਛੋਟੀ ਜਿਹੀ ਪਹਾੜੀ ਦੇ ਉੱਤੇ ਇੱਕ ਛਾਨਣੀਆਂ ਹੁੰਦੀਆਂ ਨੇ, ਉਹ ਬਰੀਕ ਛਾਨਣੀਆਂ ਲਾਈਆਂ, ਇਸ ਤਰੀਕੇ ਦੇ ਨਾਲ ਲਾਈਆਂ ਕਿ ਸਮੁੰਦਰ ਤੋਂ ਜਿਹੜੀ ਆਉਂਦੀ ਸੀ ਹਵਾ, ਉਹ ਬੂੰਦ ਬੂੰਦ ਬਣ ਕੇ ਰਿਸ ਕੇ ਤੇ ਹੇਠਾਂ ਉਹਨੇ ਗੈਲਨਜ਼ ਤੇ ਗੈਲਨ ਰੱਖਤੇ, ਪਾਣੀ ਇਕੱਠਾ ਕੀਤਾ। ਆਸੇ ਪਾਸੇ ਦੇ ਕਈ ਪਿੰਡਾਂ ਦੇ ਲੋਕ ਆ ਜਿਹੜੇ ਉਹ ਬਚ ਗਏ, ਅਦਰਵਾਈਜ਼ ਉੱਥੇ ਰੇਗਿਸਤਾਨ ਹੈ। ਇਵੇਂ ਹੀ ਨਾਮੀਬੀਆ ਦਾ ਇੱਕ ਜਿਹੜਾ ਡੈਜ਼ਰਟ ਹੈ ਜੀ, ਦੱਖਣੀ ਅਫਰੀਕਾ ਦੇ ਕੋਲੇ, ਉਹ ਬਹੁਤ ਲੰਬਾ ਚੌੜਾ ਮਾਰੂਥਲ ਹੈ ਜੀ। ਪਰ ਉੱਥੇ ਇੱਕ ਮਾਰੂਥਲ ਦੇ ਵਿੱਚ ਇੱਕ ਟਿੱਡਾ, ਉਹ ਟਿੱਡਾ ਜਿਹੜਾ ਤੁਰਿਆ ਫਿਰਦਾ, ਉਹਦੀ ਜਿਹੜੀ ਪਿੱਠ ਦੇ ਉੱਤੇ ਵੱਟ ਬਣੇ ਨੇ, ਤਾਂ ਉਹਦੀ ਕੁਦਰਤ ਨੇ ਉਹਨੂੰ ਜ਼ਿੰਦਗੀ ਇਸੇ ਕਰਕੇ ਬਖਸ਼ੀ ਹੈ ਕਿ ਉਹਦੀ ਪਿੱਠ ਦੇ ਉੱਤੇ ਇਸ ਤਰੀਕੇ ਨਾਲ ਵੱਟ ਬਣਾਏ ਨੇ ਕਿ ਉਹ ਵੱਟ ਮਾੜਾ ਮੋਟਾ ਰੇਗਿਸਤਾਨ ਦੇ ਵਿੱਚ ਹਵਾ ਦੇ ਵਿੱਚ ਕੋਈ ਬੂੰਦ ਹੁੰਦੀ ਹੈ ਪਾਣੀ ਦੀ, ਤਾਂ ਉੱਥੇ ਆ ਕੇ ਇਕੱਠੀ ਹੋ ਜਾਂਦੀ ਹੈ, ਵਿੱਚ ਆ ਜਾਂਦੀ ਹੈ, ਉਹਦੀ ਪਿੱਠ ਦੇ ਉੱਤੇ ਇਕੱਠੀ ਹੋ ਜਾਂਦੀ ਹੈ, ਤੇ ਉਹਦੀ ਧੌਣ ਨੀਵੀਂ ਹੈ, ਤੇ ਉਹ ਬੂੰਦ ਜਿਹੜੀ ਆ ਉਹ ਉਹਦੇ ਮੂੰਹ 'ਚ ਪੈ ਜਾਂਦੀ ਹੈ। ਉਹਨੂੰ ਸਟੱਡੀ ਕਰਕੇ ਸਾਇੰਸਦਾਨ ਕੁਝ ਏਦਾਂ ਦੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਟੈਕਨੋਲੋਜੀ ਰਾਹੀਂ, ਕਿ ਅਸੀਂ ਉੱਦਾਂ ਦੀ ਚੀਜ਼ ਵਰਤ ਕੇ ਅਸੀਂ ਪਾਣੀ ਕੈਪਚਰ ਕਰ ਸਕੀਏ। ਸੋ ਕਹਿਣ ਤੋਂ ਭਾਵ ਹੈ ਕਿ ਸਾਇੰਸ ਹੈ ਜਿਹੜੀ ਉਹ ਬੜੀ ਪ੍ਰੋਮਿਸਿੰਗ ਆ। ਸੋ ਡਾਕਟਰ ਬਰਾੜ, ਜੋ ਹਿਊਮਨ ਟੈਂਡੈਂਸੀ ਰਹੀ ਆ ਖਰਾਬ ਕਰਨ ਦੀ, ਮਲੀਆ ਮੇਡ ਕਰਨ ਦੀ, ਜੇ ਆਪਾਂ ਉਹਨਾਂ ਨੂੰ ਇਹ ਵੀ ਚੀਜ਼ਾਂ ਦੇਤੀਆਂ, ਉਹਨਾਂ ਨੇ ਕਹਿਣਾ ਯਾਰ ਛੱਡ ਭਰਾ, ਆਪਾਂ ਤੇ ਬਣਾ ਹੀ ਲੈਣਾ, ਬਾਅਦ ਚ ਵਰਤ ਲਓ, ਵੇਸਟ ਕਰ ਦੋ ਸਾਰਾ, ਤਾਂ ਕੀ ਆ। ਨਹੀਂ, ਏਦਾਂ ਨਹੀਂ ਹੈ, ਕਿਉਂਕਿ ਏਦਾਂ ਆਪਾਂ ਨਾ ਸੋਚੀਏ। ਹਾਂ, ਆਪਾਂ ਪਹਿਲੇ ਬੈਕਲੌਗ 'ਚ ਜਾ ਰਹੇ ਨਾ, ਪਿੱਛੇ ਆਪਣਾ ਪਹਿਲਾਂ ਹੀ ਬਹੁਤ ਸਾਰਾ ਕੰਮ ਕਰਨ ਵਾਲੇ ਪਾਸਿਓਂ ਹਾਲੇ ਖੜਾ ਹੈ। ਸੋ ਜਿਹੜਾ ਪਾਣੀ ਆਪਾਂ ਵੇਸਟ ਕਰ ਰਹੇ ਹਾਂ ਸੀਵਰੇਜ ਦੇ ਰਾਹੀਂ, ਜਿਹੜੀ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਸਾਫ਼ ਬਣਾ ਕੇ ਬੋਤਲਾਂ ਦੇ ਵਿੱਚ ਭਰਨਾ, ਸਿੰਗਾਪੁਰ ਦੇ ਵਿੱਚ ਬੜੀ ਵੱਡੀ ਪੱਧਰ ਉੱਤੇ ਹੋ ਰਿਹਾ। ਠੀਕ ਆ। ਸੋ ਜਿਹੜਾ ਮੀਂਹਾਂ ਦਾ ਪਾਣੀ ਹੈ ਜਿਹੜਾ ਉਹ ਇਕੱਠਾ ਕਰਨ ਦੀ ਤਕਨਾਲੋਜੀਆਂ ਜਿਹੜੀਆਂ ਹੋ ਰਹੀਆਂ, ਔਰ ਮੀਂਹਾਂ ਦਾ ਪਾਣੀ ਇਕੱਠਾ ਕਰਨ ਵਾਲੀ ਸੋਝੀ ਆਪਾਂ ਨੂੰ ਹਾਲੇ ਹੁਣ ਦੁਬਾਰਾ ਆਈ ਹੈ, ਇਹ ਹਜ਼ਾਰਾਂ ਸਾਲਾਂ ਤੋਂ ਕਰਦੇ ਆਏ ਨੇ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਆਪਾਂ ਨੂੰ ਐ ਨਹੀਂ ਛੱਡ ਦੇਣੀਆਂ ਚਾਹੀਦੀਆਂ ਕਿ ਇਹ ਤਾਂ ਜੀ ਪੁਰਾਣੀ ਹੈ ਤੇ ਛੱਡ ਦਈਏ। ਉਹੀ ਚੀਜ਼ਾਂ ਨੇ, ਉਹੀ ਗੱਲਾਂ ਬਾਤਾਂ ਨੇ, ਉਹੀ ਕੁਦਰਤ ਹੈ। ਸਾਨੂੰ ਸਿਰਫ ਇੱਕ ਤਰੀਕੇ ਨਾਲ ਇਹ ਸਿੱਖਣਾ ਆਉਣਾ ਚਾਹੀਦਾ ਹੈ ਕਿ ਅਸੀਂ ਕੁਦਰਤ ਨੂੰ ਕਿਸ ਤਰੀਕੇ ਨਾਲ ਵਰਤਣਾ ਹੈ, ਉਹਦੇ ਨਾਲ ਇੱਕਮਿਕ ਹੋ ਕੇ, ਤੇ ਕਿੱਥੇ ਆਪਾਂ ਬੋਝ ਬਣਨੋਂ ਘੱਟ ਸਕਦੇ ਹਾਂ। ਸੋ ਸਾਇੰਸ ਤੇ ਟੈਕਨੋਲੋਜੀ ਦੇ ਰਾਹੀਂ ਮੈਂ ਜ਼ਿਕਰ ਕੀਤਾ, ਸੀ ਵਾਟਰ ਨੂੰ ਟਰੀਟ ਕਰਕੇ ਫਸਲਾਂ ਵਾਸਤੇ ਵਰਤਣਾ, ਉਹ ਥੋੜਾ এনवायरमेंटਲ ਇੰਪੈਕਟ ਆਪਾਂ ਸਿੱਖ ਚੁੱਕੇ ਹਾਂ ਕਿ ਉਹ ਗਲਤ ਹੈ এনवायरमेंटਲੀ। ਅੱਛਾ, ਉਹ ਕਿਦਾਂ, ਜੇ ਤੁਸੀਂ ਥੋੜਾ ਜਿਹਾ ਐਕਸਪਲੇਨ ਕਰਿਓ ਉੱਤੇ। ਦੋ ਤਿੰਨ ਚੀਜ਼ਾਂ ਨੇ। ਇੱਕ ਤਾਂ ਜਿੱਥੇ ਵੀ ਕਿਤੇ ਸਮੁੰਦਰ ਦੇ ਕੰਢੇ ਪਲਾਂਟ ਲੱਗਦਾ, ਸਮੁੰਦਰ ਦਾ ਕੰਢਾ ਬਿਲਕੁਲ ਬੀਚ ਦੇ ਉੱਤੇ ਹੁੰਦਾ ਜੀ, ਤੇ ਜਿੱਥੇ ਵੀ ਕਿਤੇ ਪਹੁੰਚਦਾ ਤਾਂ ਉਹ ਉੱਪਰ ਨੂੰ ਹੀ ਹੁੰਦਾ। ਸੋ ਜਿੰਨਾ ਪਾਣੀ ਉੱਥੋਂ ਪੈਦਾ ਕਰਦੇ ਆ, ਉਹ ਪਾਣੀ ਨੂੰ ਜਦੋਂ ਉੱਤੇ ਪਹੁੰਚਣਾ ਹੈ ਤਾਂ ਉਹਨੂੰ ਬਹੁਤ ਬਿਜਲੀ ਐਨਰਜੀ ਉਨੀ ਲੱਗਦੀ ਹੈ, ਜਿਹੜਾ ਕਿ ਕਾਰਬਨ ਫੁੱਟਪ੍ਰਿੰਟ ਹੈ। ਪਰ ਉਹ ਤੋਂ ਵੀ ਜ਼ਿਆਦਾ এনवायरमेंटਲ ਇੰਪੈਕਟ ਇਹ ਹੈ ਕਿ ਉਹਦੇ ਵਿੱਚੋਂ ਜਿੰਨਾ ਵੀ ਲੂਣ, ਸਮੁੰਦਰੀ ਪਾਣੀ ਚੋਂ ਬਹੁਤ ਜ਼ਿਆਦਾ ਲੂਣ ਹੁੰਦਾ, ਸੋ ਜਿੰਨਾ ਵੀ ਲੂਣ ਨਿਕਲਦਾ, ਲੂਣ ਦੇ ਨਾਲ ਉਹ ਸਲਰੀ ਹੁੰਦੀ ਆ, ਮਤਲਬ ਗਾਰਾ, ਉਹ ਗਾਰਾ ਇੰਨਾ ਹੁੰਦਾ ਕਿ ਉਹਦੇ ਵਿੱਚ ਲੂਣ ਦੀ ਮਾਤਰਾ ਜਿਹੜੀ ਜ਼ਹਿਰੀਲੇ ਹੱਦ ਤੱਕ ਹੁੰਦੀ ਹੈ, ਕਈ ਹਜ਼ਾਰ ਅੰਸ਼ ਵੱਧ ਹੁੰਦੀ ਹੈ। ਸੋ ਉਹ ਵਾਪਸ ਸਮੁੰਦਰ ਦੇ ਵਿੱਚ ਹੀ ਸੁੱਟ ਦਿੱਤੇ ਜਾਂਦੇ। ਸੋ ਉਹ ਜਿਹੜੇ ਸਮੁੰਦਰੀ ਜੀਵ ਨੇ, ਉਹਦੇ ਨੂੰ ਮੱਛੀਆਂ ਤੇ ਹੋਰ ਉਸ ਤੋਂ ਬਾਅਦ ਵੱਡੇ ਸਮੁੰਦਰੀ ਜੀਵ ਨੇ, ਉਹਨਾਂ ਦਾ ਘਾਣ ਹੈ ਜਿਹੜਾ ਉਹ ਹੁੰਦਾ ਆ ਰਿਹਾ। ਇਜ਼ਰਾਈਲ ਦੇ ਵਿੱਚ ਵੀ ਇਹੀ ਦੇਖਿਆ ਗਿਆ, ਯੂਰਪ ਦੇ ਵਿੱਚ ਵੀ ਇਹੀ ਦੇਖਿਆ ਗਿਆ। ਕੈਲੀਫੋਰਨੀਆ ਦਾ ਜਿਹੜਾ ਸੈਂਟਾ ਬਾਰਬਰਾ ਵਾਲਾ ਪਲਾਂਟ ਸੀਗਾ,
ਉਹ ਬੰਦ ਇਸੇ ਕਰਕੇ ਸੀਗਾ ਕਿਉਂਕਿ ਇਹਦੇ ਉੱਤੇ ਕਾਫੀ এনवायरमेंट ਦੇ ਐਂਗਲ ਤੋਂ ਰੌਲਾ ਸੀ। ਉਹਨਾਂ ਨੂੰ ਫਿਰ ਸ਼ਾਇਦ 2015 ਚ ਚਲਾਉਣਾ ਪਿਆ ਸੀ ਕਿਉਂਕਿ ਡਰਾਊਟ ਸੀਗਾ। ਠੀਕ ਹੈ। ਪਰ ਉਹ ਜਿਵੇਂ ਅਸੀਂ ਹੋਰ ਟੈਕਨੋਲੋਜੀਜ਼ ਆਰਓ ਸਿਸਟਮ ਹੈ ਜਿਵੇਂ, ਹਾਂਜੀ, ਉਹ ਵੱਡੇ ਪੱਧਰ ਦੇ ਉੱਤੇ ਆਰਓ ਸਿਸਟਮ ਵਾਂਗੂ ਕੁਝ ਟੈਕਨੋਲੋਜੀਜ਼ ਜਿਹੜੀਆਂ ਉਹ ਆ ਰਹੀਆਂ ਨੇ, ਹੋਰ ਬਦਲ ਆਪਾਂ ਨੂੰ ਮਿਲ ਜਾਣਗੇ। ਪਰ ਗੱਲ ਤਾਂ ਇਹ ਹੈ ਕਿ ਆਪਣੇ ਆਪ ਨੂੰ ਐਜੂਕੇਟ ਕਰੀਏ, ਆਪਾਂ ਨੇਚਰ ਦੇ ਨਾਲ ਕਿਵੇਂ ਹੋ ਕੇ ਕਿਵੇਂ ਜਿਉਣਾ ਉਹ ਸਿੱਖੀਏ, ਤੇ ਘਰੇਲੂ ਪੱਧਰ ਦੇ ਉੱਤੇ ਆਪਾਂ ਨਿੱਕੇ ਜਿਹੜੇ ਸਟੈਪ ਲੈਣੇ ਉਹ ਲੈ ਸਕੀਏ। ਡਾਕਟਰ ਬਰਾੜ, ਜਦੋਂ ਆਪਾਂ ਇਹ ਗੱਲ ਕਰਦੇ ਹਾਂ ਵੀ ਆ ਵੀ ਕਰੀਏ ਉਹ ਵੀ ਕਰੀਏ, ਦੁਨੀਆ ਇੰਨੀ ਕੁ ਜ਼ਿਆਦਾ ਤੇਜ਼ ਰਫ਼ਤਾਰ ਆ, ਹਰ ਇੱਕ ਨੂੰ ਇਹ ਇੱਛਾ ਵੀ ਮੈਂ ਉਹਦੇ ਤੋਂ ਵੀ ਵੱਧ, ਉਹਦੇ ਤੋਂ ਵੀ ਉੱਤੇ ਉਸ ਚੀਜ਼ ਦੇ ਵਿੱਚ ਜੋ ਘਾਣ ਕਰਦਾ ਜਾ ਰਿਹਾ ਉਹ ਉਸ ਨੂੰ ਸਾਈਡ ਤੇ ਕਰਦਾ ਜਾਂਦਾ, ਅੰਡਰ ਦਾ ਕਾਰਪਟ ਜਿਹੜਾ ਉਹ ਬੰਦਾ ਕਰ ਜਾਂਦਾ ਆ। ਬੰਦਾ ਫਿਰ ਇਹ ਸੋਚਦਾ ਯਾਰ ਉਹ ਮੇਰਾ ਗਵਾਂਢੀ ਤਾਂ ਇੰਨਾ ਪਾਣੀ ਪਾਈ ਜਾਂਦਾ, ਮੈਂ ਕਿਉਂ ਰੋਕਾਂ, ਮੈਂ ਆਪਣੇ ਆਪ ਨੂੰ ਕਿਉਂ ਕਰਾਂ। ਸੋ ਇਹ ਸਮਝ ਕਿੱਦਾਂ ਲੈ ਕੇ ਆਉਣੀ ਆ, ਇਹ ਸਬਰ ਕਿੱਦਾਂ ਲੈ ਕੇ ਆਉਣਾ? ਨਹੀਂ, ਇਹ ਤਾਂ ਅਧਿਆਤਮਿਕ ਕੁਐਸਚਨ ਹੈ ਜੀ, ਮੇਰੇ ਦਾਇਰੇ ਤੋਂ ਬਾਹਰਲਾ ਹੈਗਾ। ਠੀਕ ਹੈ। ਪਰ ਮੈਂ ਇੰਨੀ ਗੱਲ ਜ਼ਰੂਰ ਦੱਸ ਸਕਦਾ ਹਾਂ ਕਿ ਮੈਂ ਜਿਹੜੇ ਮਾਹਰਾਂ ਦੀਆਂ ਗੱਲਾਂ ਬਾਤਾਂ ਕਈ ਵਾਰੀ ਸੁਣਦੇ ਰਹੀ, ਹਾਂਜੀ, ਉਹਦੇ ਵਿੱਚ ਇਹ ਜ਼ਰੂਰ ਹੈ ਕਿ ਜ਼ਿੰਦਗੀ ਜਿਉਣ ਦਾ ਇੱਕੋ ਹੀ ਤਰੀਕਾ ਨਹੀਂ ਹੈ। ਕਿ ਇਹ ਜਿਹੜਾ ਆਪਾਂ ਮਾਡਲ ਹੈ ਨਾ, ਕਿ ਆਪਾਂ ਕਹਿੰਦੇ ਹਾਂ ਕਿ ਪੜ੍ਹ ਲਿਖ ਕੇ ਆਪਾਂ ਨੌਕਰੀ ਲਵਾਂਗੇ ਤਾਂ ਕਿ ਪੈਸੇ ਕਮਾ ਲਈਏ, ਫਿਰ ਵੱਡੀ ਕਾਰ ਲੈ ਲਾਂਗੇ, ਫਿਰ ਘਰ ਬਣਾਵਾਂਗੇ, ਫਿਰ ਪਰਿਵਾਰ ਪਾਲਾਂਗੇ, ਫਿਰ ਇੱਕ ਦਿਨ ਆਪਾਂ ਇਸ ਦੁਨੀਆ ਤੋਂ ਰੁਖਸਤ ਹੋ ਜਾਵਾਂਗੇ। ਇੱਕ ਮਾਡਲ ਹੈ, ਇੱਕ ਮਾਡਲ ਹੈ। ਇਦਾਂ ਦੇ 10,000 ਮਾਡਲ ਹੋਰ ਹੋਣਗੇ ਦੁਨੀਆ ਦੇ ਵਿੱਚ ਜਿਉਣ ਦੇ। ਤੇ ਮੇਰੇ ਖਿਆਲ ਦੇ ਨਾਲ ਪੈਂਡੈਮਿਕ ਨੇ ਸਾਨੂੰ ਇਹ ਚੀਜ਼ ਸਮਝਾ ਦਿੱਤੀ ਹੈ ਕਿ ਭੱਜ ਨੱਠ ਵਾਲਾ, ਜਿਵੇਂ ਤੁਸੀਂ ਗੱਲ ਕੀਤੀ ਵੀ ਇਹ ਸਿਰਫ ਇੱਕੋ ਹੀ ਝਰੀ ਜਿਹਦੇ ਚ ਅਸੀਂ ਫਸੇ ਹੋਏ ਹਾਂ, ਇਹ ਇੱਕੋ ਹੀ ਮਕਸਦ ਨਹੀਂ ਹੈ ਜ਼ਿੰਦਗੀ ਦਾ। ਸੋ ਪੈਂਡੈਮਿਕ ਤੋਂ ਬਾਅਦ ਬਹੁਤ ਸਾਰੇ ਲੋਕ ਹੈ ਜਿਹੜੇ ਉਹ ਮਿਨੀਮਲਿਜ਼ਮ ਜਿਹਨੂੰ ਕਹਿੰਦੇ ਆ, ਮਿਨੀਮਲਿਜ਼ਮ ਵੱਲ ਵਧੇ ਆ। ਉਹਨਾਂ ਨੂੰ ਲੱਗਦਾ ਕਿ ਐਡੀ ਕੋਈ ਗੱਲ ਹੈ ਨਹੀਂ, ਵੀ ਐਡਾ ਤਾਮ-ਝਾਮ ਦੀ ਲੋੜ ਹੈ ਨਹੀਂ। ਬਹੁਤ ਸਾਰੇ ਲੋਕ ਗਾਰਡਨਿੰਗ ਚ ਵਿਸ਼ਵਾਸ ਕਰਨ ਲੱਗ ਗਿਆ ਕਿ ਆਪਣੀ ਫੂਡ ਆਪ ਉਗਾ ਲਈਏ, 2 ਬੈਡਰੂਮ ਦਾ ਕੈਬਨ ਲੈ ਲਈਏ, ਖੁੱਲੀ ਜਗ੍ਹਾ ਹੋਵੇ, ਭਾਵੇਂ ਪਹਾੜਾਂ ਚ ਹੋਵੇ, ਘਰੋਂ ਕੰਮ ਕਰ ਲਾਂਗੇ, ਵਰਕ ਫਰੋਮ ਹੋਮ ਦਾ ਜ਼ਮਾਨਾ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਸ਼ਿਫਟ ਹੋ ਰਹੀਆਂ ਨੇ। ਸੋ ਮੇਰੇ ਖਿਆਲ ਦੇ ਨਾਲ ਆਪਾਂ ਜਿਵੇਂ ਆਪਣੇ ਆਪ ਨੂੰ ਐਜੂਕੇਟ ਕਰਾਂਗੇ, ਜਿਵੇਂ ਦੇਖੋ, ਜਿਵੇਂ ਮੈਂ ਐਮਾਜ਼ੋਨ ਦੇ ਜੰਗਲਾਂ ਦੀ ਗੱਲ ਕੀਤੀ, ਜਦੋਂ ਆਪਾਂ ਨੂੰ ਕੋਈ ਵੇਲਾ ਮਿਲਦਾ, ਆਪਾਂ ਇਸ ਤਾਮ-ਝਾਮ ਚੋਂ ਬਾਹਰ ਨਿਕਲ ਕੇ ਆਪਾਂ ਐਮਾਜ਼ੋਨ ਘੁੰਮੀਏ, ਜਾਂ ਅਲਾਸਕਾ ਘੁੰਮੀਏ, ਹਵਾਈ ਘੁੰਮੀਏ, ਜਾਂ ਕਿਤੇ ਵੀ ਦੁਨੀਆ 'ਚ ਦੇਖੀਏ, ਜਾਂ ਈਵਨ ਸਦਰਨ ਇੰਡੀਆ ਦੇਖੀਏ, ਤਾਂ ਜਦੋਂ ਆਪਾਂ ਦੂਜੇ ਲੋਕਾਂ ਦੇ ਪਰਸਪੈਕਟਿਵ ਦੇਖਾਂਗੇ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਜਿਉਣਾ, ਫਿਰ ਆਪਾਂ ਨਾਲੇ ਆਪਣੀ ਜ਼ਿੰਦਗੀ ਨੂੰ ਐਪਰੀਸ਼ੀਏਟ ਕਰਾਂਗੇ, ਠੀਕ ਹੈ, ਨਾਲੇ ਆਪਣਾ ਰੀਸੈਟ ਦਾ ਬਟਨ ਦੱਬਾਂਗੇ ਕਿ ਐਡੀ ਵੀ ਕੋਈ ਗੱਲ ਨਹੀਂ, ਕੀਤਾ ਜਾ ਸਕਦਾ। ਸੋ ਇਹੀ ਗੱਲਾਂ ਨੇ। ਹਾਂ, ਸੋ ਕਾਹਲੀ ਨਹੀਂ ਉਹ ਇਕੱਲੀ ਜ਼ਿੰਦਗੀ ਦੇ ਵਿੱਚ ਚਾਹੀਦੀ, ਕਿਤੇ ਸਬਰ ਸੰਤੋਖ ਜਿਹੜਾ ਚਾਹੀਦਾ। ਉੱਦਾਂ ਦਾ ਆਪਾਂ ਨੂੰ ਚਲੋ ਗੁਰੂ ਸਾਹਿਬ ਸਾਰੇ ਜਿੰਨੇ ਵੀ ਇਹ ਏਦਾਂ ਨੇ, ਉਹ ਆਪਾਂ ਨੂੰ ਦੱਸ ਕੇ ਗਏ ਆ ਵੀ ਸਰਲ ਸਾਦਾ ਜੀਵਨ ਜਿਹੜਾ ਆ ਉਹ ਆਪਾਂ ਨੂੰ ਬਤੀਤ ਕਰਨਾ ਚਾਹੀਦਾ। ਕੁਦਰਤ ਦੇ ਨਾਲ ਇੱਕ-ਮਿੱਕ ਹੋ ਕੇ ਰਹਿਣ ਦੇ ਵਿੱਚ ਕੁਦਰਤ ਦੀ ਵੀ ਤੇ ਆਪਣੀ ਵੀ ਇਸ ਚੀਜ਼ 'ਚ ਭਲਾਈ ਆ। ਸੋ ਬਹੁਤ ਸਾਰੀਆਂ, ਜਿੱਦਾਂ ਤੁਸੀਂ ਟੈਕਨੋਲੋਜੀਜ਼ ਦੀ ਗੱਲ ਕੀਤੀ, ਜਿਹੜੀਆਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤੁਸੀਂ ਸੱਭਿਅਤਾਵਾਂ ਦੀ ਗੱਲ ਕੀਤੀ ਸੀ, ਉਹ ਇਸੇ ਤਰੀਕੇ ਦੇ ਨਾਲ ਜੀਂਦੇ ਸੀ। ਆਪਾਂ ਹੌਲੀ-ਹੌਲੀ ਜਿਹੜਾ ਉਹ ਛੱਡ ਗਏ। ਉੱਦਾਂ ਉਹਨਾਂ ਦੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਅਪਣਾ ਸਕਦੇ ਹਾਂ? ਸਿਰਫ ਪੜ੍ਹੀਏ ਹੀ ਨਾ ਵੀ ਅਪਣਾਈਏ ਵੀ, ਉਹ ਕਿਹੜੀਆਂ ਚੀਜ਼ਾਂ ਹੋ ਸਕਦੀਆਂ? ਉਹਨਾਂ ਦੀਆਂ ਜ਼ਿਆਦਾ ਜਿਹੜੀ ਵਿਸਥਾਰ ਦੀਆਂ ਉਦਾਹਰਨਾਂ ਨੇ, ਉਹ ਤਾਂ ਹੁਣ ਕੱਲੀ ਉਦਾਹਰਨ ਤਾਂ ਬਹੁਤ ਸਾਰੀਆਂ ਨੇ ਇਹਦੇ ਵਿੱਚੋਂ, ਪਰ ਉਹਨਾਂ ਦੇ ਵਿੱਚੋਂ ਕੁਛ ਇੱਦਾਂ ਦੀਆਂ ਨੇ ਜਿਵੇਂ ਖਾਸ ਤੌਰ ਤੇ ਮਿਡਲ ਈਸਟ ਹੈ ਨਾ, ਜਿਹੜਾ ਅਫਗਾਨਿਸਤਾਨ ਤੋਂ ਲੈ ਕੇ ਅਫਗਾਨਿਸਤਾਨ, ਈਰਾਨ, ਓਮਾਨ, ਇਹਨਾਂ ਏਰੀਆਜ਼ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਲੋਕਾਂ ਨੇ ਜ਼ਮੀਨਦੋਜ਼ ਕੁੰਦਰਾਂ ਬਣਾਈਆਂ ਸੀ, ਜਿਨ੍ਹਾਂ ਦੇ ਵਿੱਚੋਂ ਪਾਣੀ ਰਿਸ ਕੇ ਉਹ ਆਉਂਦਾ ਸੀ ਤੇ ਉਹਨਾਂ ਦੇ ਖੇਤਾਂ ਨੂੰ ਪਾਣੀ ਲੱਗਦਾ ਸੀ। ਠੀਕ ਹੈ। ਇਵੇਂ ਉਹੀ ਤੁਪਕੇ ਨਾਲ ਪਾਣੀ ਹੈ ਜਿਹੜਾ ਉਹ ਵੀ ਫਲਸਤੀਨ ਤੇ ਇਜ਼ਰਾਈਲ ਦੇ ਥਾਵਾਂ ਦੇ ਵਿੱਚ ਉੱਥੋਂ ਸ਼ੁਰੂਆਤ ਹੋਈ ਹੈ, ਤੁਪਕੇ ਨਾਲ ਪਾਣੀ ਲਾਉਣਾ। ਸੋ ਉਹਨਾਂ ਲੋਕਾਂ ਨੇ ਸੰਜਮ ਨਾਲ ਕਿਸ ਤਰੀਕੇ ਨਾਲ ਪਾਣੀ ਵਰਤਿਆ। ਦੂਜੀ ਗੱਲ, ਜਿਹੜੀ ਮਾਇਆ ਸਭਿਅਤਾ ਦੀ ਮੈਂ ਗੱਲ ਕੀਤੀ, ਉਹਨਾਂ ਦੀ ਸਮੱਸਿਆ ਇਹ ਰਹੀ ਕਿ ਉਹਨਾਂ ਕੋਲੇ ਇੰਨਾ ਕੁ ਪਾਣੀ ਸੀਗਾ ਕਿ ਕਿਸੇ ਵੀ ਸਮੇਂ ਜੇ ਕੋਈ ਔੜ ਆਉਂਦੀ ਸੀ ਤਾਂ ਉਹਨਾਂ ਦੀ ਮਤਲਬ ਬਹੁਤ ਸਾਰੀ ਵਸੋਂ, ਜਿਵੇਂ ਸ਼ਹਿਰਾਂ ਦੇ ਸ਼ਹਿਰ ਹੈ ਜਿਹੜੇ, ਉਹਨਾਂ ਵਾਸਤੇ ਇੰਨਾ ਕੁ ਪਾਣੀ ਦੇ ਭੰਡਾਰ ਜਿਹੜੇ ਆ ਉਹ ਸੀਗੇ। ਪਰ ਉਹਨਾਂ ਨੇ ਗਲਤੀ ਇਹ ਕੀਤੀ ਕਿ ਜਿਹੜੇ ਉਹ ਦਰਿਆ ਸੀਗੇ, ਜਿਨ੍ਹਾਂ ਦਰਿਆਵਾਂ ਤੋਂ ਪਾਣੀ ਆਉਂਦਾ ਸੀ, ਉਹਨਾਂ ਨੇ ਮੋੜ ਕੇ ਦਰਿਆਵਾਂ ਨੂੰ ਇੱਧਰ ਉੱਧਰ ਨੂੰ ਖੋਰ ਕਰ ਲਿਆ। ਤਾਂ ਉਹ ਫਿਰ ਜਦੋਂ ਸੋਕਾ ਪਿਆ ਤੇ ਉਦੋਂ ਹੀ ਉਹਨਾਂ ਦਾ ਕੰਮ ਖਰਾਬ, ਭੰਡਾਰ ਫਿਰ ਖਾਲੀ ਹੋ ਗਏ। ਹਾਂਜੀ। ਸੋ ਪੁਰਾਣੀਆਂ ਸਭਿਅਤਾ ਤੋਂ ਤਾਂ ਆਪਾਂ ਇਹ ਚੀਜ਼ਾਂ ਸਿੱਖ ਸਕਦੇ ਹਾਂ ਜਿਹੜੀਆਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਨਿੱਕੀਆਂ ਚੀਜ਼ਾਂ ਬਣਾਈਆਂ। ਠੀਕ ਹੈ। ਪਰ ਜਿਹੜੀਆਂ ਨਵੀਆਂ ਚੀਜ਼ਾਂ ਨੇ, ਕਿਉਂਕਿ ਨਵੀਂ ਸਾਡੀ ਟੈਕਨੋਲੋਜੀ ਦੇ ਹਿਸਾਬ ਨਾਲ ਜਾਂ ਨਵੀਆਂ ਜਿਹੜੀਆਂ ਅਸੀਂ ਚੀਜ਼ਾਂ ਕਰ ਸਕਦੇ ਹਾਂ, ਉਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ, ਹੁਣ ਮੈਂ ਜਿਵੇਂ ਇੱਥੇ ਬੈਠਾ ਗੱਲਾਂ ਕਰ ਰਿਹਾ ਹਾਂ, ਮੈਂ ਵੀ ਆਪਣੇ ਹਿਸਾਬ ਦੇ ਨਾਲ ਮੰਨਾਂ ਤਾਂ ਮੈਂ ਵੀ ਬਹੁਤ ਵੱਡਾ ਬੋਝ ਹੋਊਂਗਾ। ਮੇਰੀਆਂ ਜਿਹੜੀਆਂ ਲੋੜਾਂ ਨੇ, ਮੇਰੇ ਘਰੇ ਬੱਚੇ ਨੇ,
ਬਹੁਤ ਸਾਰੀਆਂ ਚੀਜ਼ਾਂ ਨੇ, ਮੈਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਵਰਤਦਾ ਜਿਹੜਾ ਮੇਰਾ ਲਾਈਫ ਸਟਾਈਲ ਹੈਗਾ। ਕਾਸ਼ ਕਿ ਮੈਂ ਉਹਨੂੰ ਇੱਕਦਮ ਕੱਟ ਕਰ ਸਕਦਾ ਹੁੰਦਾ, ਪਰ ਇਦਾਂ ਨਹੀਂ ਹੋ ਪਾਉਂਦਾ। ਸੋ ਜ਼ਰੂਰੀ ਨਹੀਂ ਕਿ ਸਾਰੇ ਮਸਲੇ ਇੱਕੋ ਦਿਨ ਹੱਲ ਹੋ ਜਾਣਗੇ, ਪਰ ਕੋਸ਼ਿਸ਼ ਜ਼ਰੂਰ ਕਰੀਦੀ ਹੈ, ਖੁਦ ਵੀ ਕਰੀਦੀ ਹੈ ਕਿ ਇਹਨੂੰ ਹੌਲੀ ਹੌਲੀ ਕਰਕੇ ਉਹ ਘਟਾਇਆ ਜਾਵੇ। ਇੱਕ ਨੇਟਿਵ ਲੈਂਡਸਕੇਪਿੰਗ ਹੈ। ਜਦੋਂ ਆਪਾਂ ਗੱਲ ਕਰ ਰਹੇ ਘਰ ਦੇ ਵਿੱਚ ਕੋਈ ਬੂਟੇ ਲਾਉਣੇ ਆ, ਆਪਾਂ ਨੂੰ ਲੱਗਦਾ ਕਿ ਐਗਜ਼ੋਟਿਕ ਬੂਟੇ ਹੋਣ, ਜਿਹੜੇ ਬਾਹਰਲੇ ਹੋਣ, ਜਿਹੜੇ ਬਾਹਰੋਂ ਆਏ ਆ। ਉਹ ਜਿਹੜਾ ਬੂਟਾ ਕੋਈ ਵੀ ਬਾਹਰੋਂ ਆਇਆ, ਉਹਨੇ ਪਾਣੀ ਆਪਣੇ ਹੋਰ ਹਿਸਾਬ ਦੇ ਨਾਲ ਪੀਣਾ। ਠੀਕ ਹੈ। ਜਿਹੜਾ ਬੂਟਾ ਇੱਥੋਂ ਦੇ ਵਾਤਾਵਰਨ ਦੇ ਵਿੱਚ ਜੰਮਿਆ ਪਲਿਆ ਸਦੀਆਂ ਤੋਂ, ਉਹਦੀ ਉੱਥੋਂ ਦੇ ਵਾਤਾਵਰਨ ਦੇ ਵਿੱਚ ਉਸੇ ਪਾਣੀ ਦੇ ਵਿੱਚ ਜਿਉ ਸਕਣ ਦੀ ਵੱਖਰੀ ਸਮਰੱਥਾ ਹੁੰਦੀ ਹੈ। ਸੋ ਘਰਾਂ ਦੇ ਵਿੱਚ ਪਹਿਲੀ ਤਾਂ ਗੱਲ ਇਹ ਹੈ ਵੀ ਜੇ ਆਪਾਂ ਲੈਂਡਸਕੇਪਿੰਗ ਕਰਨੀ ਤਾਂ ਇਹ ਕੋਸ਼ਿਸ਼ ਕਰੀਏ ਕਿ ਨੇਟਿਵ ਲੈਂਡਸਕੇਪਿੰਗ ਕਰੀਏ। ਜਿਹੜੇ ਬੂਟੇ ਇੱਥੋਂ ਦੇ ਨੇ, ਜਿਵੇਂ ਕੈਲੀਫੋਰਨੀਆ ਦੇ ਨੇ, ਇਹ ਆਪਾਂ ਵੇਖ ਚੁੱਕੇ ਹਾਂ ਆਪਣੀ ਅੱਖੀਂ ਕਿ ਪੰਜਾਬ ਦੇ ਵਿੱਚ ਸਫੈਦਿਆਂ ਨੇ ਕੀ ਹਾਲ ਕੀਤਾ। ਸਫੈਦਾ ਪਾਣੀ ਚੂਸਣ ਵਾਲਾ ਉਹ ਹੈ, ਪਤਾ ਨਹੀਂ ਉਹ ਕਿਹੜੀ ਪਾਲਿਸੀ ਰਾਹੀਂ ਲੈ ਕੇ ਆਏ, ਤੇ ਕੈਰੋਂ ਸਰਕਾਰ ਵੇਲੇ ਕੁਛ ਏਦਾਂ ਦਾ ਸੀ ਕਿ ਨਹਿਰਾਂ ਦੇ ਆਲੇ ਦੁਆਲੇ ਬੰਨਿਆਂ ਤੇ ਲਾਉਣੇ ਸੀ। ਆਸਟ੍ਰੇਲੀਆ ਤੋਂ ਆਇਆ ਉਹ, ਤੇ ਉਹ ਇੰਨੀਆਂ ਡੂੰਘੀਆਂ ਜੜ੍ਹਾਂ ਨੇ। ਸੋ ਉਹ ਪਾਣੀ ਨੂੰ ਜ਼ਾਇਆ ਕਰਨ ਵਾਲੀ ਗੱਲ ਹੈ। ਸਿਰਫ ਇੱਕ ਬਾਹਰਲੀ ਸਪੀਸ਼ੀਜ਼ ਨੂੰ, ਬਾਹਰਲੀ ਕਿਸਮ ਨੂੰ ਕਿਸੇ ਨਵੀਂ ਜਗ੍ਹਾ ਦੇ ਉੱਤੇ ਲੈ ਕੇ ਆਉਣ ਵਾਸਤੇ। ਸੋ ਇਸ ਕਰਕੇ ਇੱਕ ਤਾਂ ਇਹ ਚੀਜ਼ ਕਰ ਸਕਦੇ। ਦੂਜੀ ਗੱਲ, ਘਰਾਂ ਦੇ ਵਿੱਚ ਸਬਜ਼ੀਆਂ ਦੇ ਲਈ ਜਿਹੜੇ ਘਾਹ ਦੇ ਮੈਦਾਨ ਵੀ ਨੇ, ਆਪਣੇ ਲਾਉਣ ਵੀ ਨੇ, ਉਹਨਾਂ ਨੂੰ ਆਪਾਂ ਪਾਣੀ ਜਿਹੜਾ ਦੇਣਾ, ਕੋਸ਼ਿਸ਼ ਵੈਸੇ ਇਹ ਹੁੰਦੀ ਹੈ ਕਿ ਜਿੰਨਾ ਆਪਾਂ ਲਾਉਣ ਨੂੰ ਘਟਾ ਕੇ ਆਪਾਂ ਗਾਰਡਨ ਦੇ ਵਿੱਚ ਤਬਦੀਲ ਕਰ ਲਈਏ, ਤੇ ਜਿਹੜਾ ਗਾਰਡਨ ਵੀ ਹੈਗਾ ਉਹਨੂੰ ਵੀ ਆਪਾਂ ਹੋਜ਼ ਫੜ ਕੇ ਪਾਣੀ ਨਾ ਦਈਏ, ਉਹਨੂੰ ਵੀ ਡ੍ਰਿਪ ਸਿਸਟਮ ਹੈ ਜਿਹੜਾ ਮੈਂ ਕਈ ਮਿੱਤਰਾਂ ਦੇ ਘਰੇ ਉਹ ਸੈਟਅਪ ਕੀਤੇ ਨੇ। ਬੜਾ ਸੌਖਾ ਕੰਮ, ਉਹ ਏਦਾਂ ਪਲੱਗ ਐਂਡ ਪਲੇ ਵਾਲਾ ਕੰਮ ਹੀ ਹੈ। ਤੁਸੀਂ ਕਿਸੇ ਵੀ ਇਵਨ ਹੋਮ ਡਿਪੋ ਤੋਂ ਵੀ ਮਿਲ ਜਾਂਦੇ ਨੇ। ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ। ਲੀਕੇਜ ਆ, ਮੈਂ ਪੜ੍ਹ ਰਿਹਾ ਸੀ ਕਿ ਇੱਕ ਜੇ ਟੂਟੀ ਦੇ ਵਿੱਚੋਂ ਇੱਕ ਤੁਪਕਾ ਰਿਸਦਾ ਨਾ, ਤਾਂ ਸਾਰੇ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਗੈਲਨ ਪਾਣੀ ਬਣ ਜਾਂਦਾ, ਹਜ਼ਾਰਾਂ ਹੀ ਗੈਲਨ ਬਣ ਜਾਂਦਾ। ਸੋ ਉਹ ਲੀਕੇਜ ਵਗੈਰਾ ਚੈੱਕ ਕਰਦੇ ਰਹੋ। ਹੋਰ ਸਾਡੀਆਂ ਕਾਉਂਟੀ ਦੇ ਪ੍ਰੋਗਰਾਮਸ ਨੇ, ਠੀਕ ਹੈ, ਖਾਸ ਤੌਰ ਤੇ ਉੱਪਰ ਜਿਹੜੀਆਂ ਕਾਉਂਟੀਜ਼ ਨੇ ਬੇ ਏਰੀਆ ਦੀਆਂ, ਉਹਨਾਂ ਦੇ ਵਿੱਚ ਤਾਂ ਹੈਗੇ ਨੇ। ਠੀਕ ਹੈ। ਜਿਹੜਾ ਤੁਹਾਡਾ ਗ੍ਰੇ ਵਾਟਰ ਹੈ, ਜਿਹੜੀ ਆਪਣੀ ਲਾਂਡਰੀ ਚੋਂ ਆਉਂਦਾ ਪਾਣੀ ਹੈਗਾ, ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵਰਤ ਸਕਦੇ ਹੋ, ਜਾਂ ਵਾਸ਼ ਬੇਸਨਾਂ ਚੋਂ ਪਾਣੀ ਆਉਂਦਾ, ਉਹ ਤੁਹਾਡੇ ਡਿਵਾਈਸ ਲਾ ਦਿੰਦੇ ਹੋ, ਉਹ ਗਵਰਨਮੈਂਟ ਦੀ ਸਬਸਿਡੀ ਹੈ। ਠੀਕ ਹੈ। ਤੇ ਉਹ ਤੁਸੀਂ ਸਬਸਿਡੀ ਅਪਲਾਈ ਕਰੋ, ਉਹ ਵੀ ਤੁਹਾਨੂੰ ਮੇਰੇ ਖਿਆਲ ਨਾਲ ਫ੍ਰੀ ਦੇ ਵਿੱਚ ਹੀ ਪਊਗੀ ਉਹ ਡਿਵਾਈਸ ਲਾ ਕੇ। ਸੋ ਕੀ ਹਰ ਇੱਕ ਕਾਉਂਟੀ ਕਰਦੀ ਹੈ ਜਾਂ ਕੋਈ ਵਿਸ਼ੇਸ਼ ਕਾਉਂਟੀ? ਮੈਂ ਫ੍ਰੈਜ਼ਨੋ ਕਾਉਂਟੀ ਦਾ ਸਰਚ ਕੀਤਾ ਸੀ, ਤੁਸੀਂ ਫ੍ਰੈਜ਼ਨੋ ਕਾਉਂਟੀ ਦੀ ਵੈਬਸਾਈਟ ਤੇ ਜਾ ਸਕਦੇ ਹੋ। ਮੇਰੇ ਖਿਆਲ ਨਾਲ ਉਹਨਾਂ ਦਾ ਪ੍ਰੋਗਰਾਮ ਹੈਗਾ ਇਸ ਤਰ੍ਹਾਂ ਦਾ। ਠੀਕ ਹੈ। ਪਰ ਇਹ ਨਹੀਂ ਪਤਾ ਵੀ ਉਹ ਫ੍ਰੀ ਦੇ ਵਿੱਚ ਲਾਉਂਦੇ ਨੇ ਜਾਂ ਸਬਸਿਡਾਈਜ਼ ਦਾ। ਉੱਪਰ ਜਿਹੜੀ ਕਾਉਂਟਰ ਕੋਸਟਾ ਕਾਉਂਟੀਜ਼ ਵਗੈਰਾ ਉਹਨਾਂ ਦੇ ਵਿੱਚ ਤਾਂ ਪ੍ਰੋਗਰਾਮ ਰਨ ਕਰਦੇ ਨੇ। ਠੀਕ ਹੈ। ਸੋ ਜਿੱਥੇ ਵੀ ਤੁਸੀਂ ਬੈਠੇ ਹੋ, ਤੁਸੀਂ ਆਪਣੀ ਆਪਣੀ ਕਾਉਂਟੀ ਚੋਂ ਪਤਾ ਕਰ ਸਕਦੇ ਹੋ ਕਿ ਗ੍ਰੇ ਵਾਟਰ ਨੂੰ ਕਿੱਦਾਂ ਯੂਜ਼ ਕਰਨ ਦੇ ਲਈ ਕੀ ਆ। ਉਹ ਪਲੰਬਿੰਗ ਕਰਨੀ ਹੁੰਦੀ ਹੈ, ਛੋਟਾ ਜਿਹਾ ਕੰਪੋਨੈਂਟ ਆ, ਪੀਸ ਉਹ ਲਾਉਣਾ ਹੁੰਦਾ ਉਹਨਾਂ ਨੇ, ਸੋ ਉਹ ਲਾ ਸਕਦੇ। ਸੋ ਬੰਦਾ ਕਈ ਵਾਰੀ ਜਦੋਂ ਤੁਸੀਂ ਵਾਟਰ ਜਿਹੜਾ ਤੁਪਕਾ ਜਾਂਦਾ, ਬੰਦਾ ਕਹਿੰਦਾ ਯਾਰ ਮੈਂ ਕੌਣ ਜਾਊਗਾ, ਜਾਂ ਪਲੰਬਰ ਬੁਲਾਉਣਾ ਪਊਗਾ, ਟੂਟੀ ਖੋਲ ਕੇ ਨਵੀਂ ਲਾਉਣੀ ਪਊਗੀ। ਆਈ ਥਿੰਕ ਥੋੜੀ ਜਿਹੀ ਖੇਚਲ ਕਰ ਲੈਣੀ ਚਾਹੀਦੀ ਆ। ਪਾਣੀ ਤਾਂ ਬਹੁਤ ਜ਼ਰੂਰੀ ਆ, ਅਹਿਮ ਆ। ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਆਪਾਂ ਅਕਸਰ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਉਸ ਦੇ ਉੱਤੇ ਆਪਾਂ ਪਹਿਰਾ ਵੀ ਦਈਏ। ਇਹ ਬਹੁਤ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਰੇਨ ਵਾਟਰ ਹਾਰਵੈਸਟਿੰਗ ਦਾ ਵੀ ਬਹੁਤ ਅੱਜ ਕੱਲ੍ਹ ਜਿਹੜਾ ਉਹ ਚੱਲਦਾ ਹੈ ਨਾਲ। ਹਾਂਜੀ, ਰੇਨ ਵਾਟਰ ਹਾਰਵੈਸਟਿੰਗ ਵੀ ਇੱਕ ਬੜੇ ਵਧੀਆ, ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਕੋਈ ਸਰੋਤੇ ਉਹਨਾਂ ਥਾਵਾਂ ਤੇ ਬੈਠੇ ਨੇ। ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਹੈਗਾ, ਪੰਜਾਬ ਦੇ ਵਿੱਚ ਵੀ ਪੁਰਾਣੇ ਵੇਲਿਆਂ 'ਚ ਚੱਲਦਾ ਸੀ, ਤੇ ਪਰ ਆਪਾਂ ਭੁੱਲ ਚੁੱਕੇ ਸੀ। ਹੁਣ ਉਹ ਦੁਬਾਰਾ ਆ ਰਿਹਾ। ਜਿੱਥੇ ਜਿੱਥੇ ਮੀਂਹ ਪੈਂਦੇ ਨੇ, ਰੇਨ ਵਾਟਰ ਹਾਰਵੈਸਟਿੰਗ ਹੈ ਜਿਹੜੀ ਉਹ ਬਹੁਤ ਲਾਜ਼ਮੀ ਹੈ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ, ਉਹ ਵੱਡੇ ਫਰਕ ਪਾ ਦਿੰਦੀਆਂ ਜੀ। ਸੋ ਆਪਾਂ ਕਈ ਵਾਰੀ ਦੇਖਦੇ ਹਾਂ ਵੀ ਸਿਟੀ ਵਾਲਿਆਂ ਨੇ ਆਈਦਰ ਰੋਡ ਸਾਈਡ ਤੇ ਜਾਂ ਆਪਣੀ ਸਟਰੀਟਸ ਦੇ ਉੱਤੇ ਉਹਨਾਂ ਨੇ ਪਾਣੀ ਲਾਇਆ ਹੁੰਦਾ, ਉਹਨਾਂ ਨੇ ਵੀ ਲੈਂਡਸਕੇਪਿੰਗ ਕੀਤੀ ਹੁੰਦੀ ਆ, ਤੇ ਕਈ ਵਾਰੀ ਦੇਖ ਕੇ ਦਿਲ ਨੂੰ ਦਰਦ ਵੀ ਹੁੰਦਾ। ਜਾਂ ਪਾਣੀ ਵੇਸਟੇਜ ਉੱਥੇ ਵੀ ਬਹੁਤ ਆ, ਕਿ ਸਿਟੀਜ਼ ਵਗੈਰਾ ਨੂੰ ਵੀ ਲੋਕ ਕਹਿ ਸਕਦੇ ਆ ਵੀ ਭਾਈ ਇਹ ਥੋੜਾ ਬਹੁਤਾ ਧਿਆਨ ਰੱਖਿਆ ਕਰੋ, ਇੰਨਾ ਪਾਣੀ ਕਿਉਂ ਵੇਸਟ ਕਰਦੇ ਆ। ਕਈ ਵਾਰੀ ਏਦਾਂ ਹੁੰਦਾ ਹੈ ਕਿ ਜਦੋਂ ਸਿਟੀ ਵਾਲਿਆਂ ਦੇ ਕੋਈ ਟੂਟੀ ਜਾਂ ਪਾਈਪ ਉੱਥੋਂ ਟੁੱਟ ਜਾਂਦੀ ਆ, ਪਾਣੀ ਵਗ ਜਾਂਦਾ, ਉਹਨਾਂ ਨੂੰ ਫੋਨ ਕਰੇ। ਸਾਡੇ ਨੇਬਰਹੁੱਡ ਦੇ ਵਿੱਚ ਵੀ ਏਦਾਂ ਹੀ ਹੋਇਆ ਸੀਗਾ। ਠੀਕ ਹੈ। ਮੇਰੇ ਘਰ ਦੇ ਬਾਹਰ ਉਹਨਾਂ ਦੀ ਪਾਈਪ ਟੁੱਟ ਗਈ, ਤੇ ਮੈਂ ਉਹਨਾਂ ਨੂੰ ਠੋਕ ਕੇ ਕਿਹਾ, ਮੈਂ ਕਿਹਾ ਅਗਰ ਅਸੀਂ ਕੋਈ ਚੀਜ਼ ਕਰਦੇ ਹਾਂ ਮਾੜੀ ਮੋਟੀ ਵੀ, ਤੁਸੀਂ ਸਾਨੂੰ $50 ਦਾ ਬਿੱਲ ਭੇਜ ਦਿੰਦੇ ਹੋ। ਮੈਂ ਕਿਹਾ ਵੀ ਜੇਕਰ ਇਹ ਇੱਕ ਹਫ਼ਤੇ 'ਚ ਨਹੀਂ ਠੀਕ ਹੁੰਦੀ ਤਾਂ ਮੈਂ ਤੁਹਾਨੂੰ ਬਿੱਲ ਭੇਜੂਗਾ। ਨਹੀਂ, ਠੀਕ ਹੈ, ਸਹੀ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਐਜ਼ ਸਿਟੀਜ਼ਨ ਆਪਾਂ ਉਹਨਾਂ ਤੇ ਜ਼ੋਰ ਪਾ ਸਕਦੇ ਹਾਂ, ਔਰ ਉਹਨਾਂ ਨੂੰ ਵੀ ਇਹ ਕਹਿ ਸਕਦੇ ਹਾਂ ਕਿ ਤੁਸੀਂ ਜਿਹੜੀ ਨੇਟਿਵ ਲੈਂਡਸਕੇਪਿੰਗ ਹੈ ਉਹਦੇ ਉੱਤੇ ਜ਼ੋਰ ਦਿਓ। ਜੇ ਕਿਤੇ ਲਾਉਣੇ ਵੀ ਆ ਨਾ, ਇੱਦਾਂ ਦੇ ਘਾਹ ਬੂਈਆਂ ਆਉਂਦੇ ਨੇ ਜਿਹੜੇ ਬਹੁਤ ਹੀ ਘੱਟ ਪਾਣੀ ਦੇ ਉੱਤੇ ਪਲਦੇ ਆ। ਸੋ ਉਹ ਸਿਟੀ ਦੇ ਉੱਤੇ ਆਪਾਂ ਜ਼ੋਰ ਪਾ। ਸੋ ਇਦਾਂ ਦੇ ਪ੍ਰੋਗਰਾਮਸ ਦਾ ਕਿੱਥੋਂ ਪਤਾ ਲੱਗੇ ਡਾਕਟਰ ਬਰਾੜ ਵੀ ਕਿਹੜੀਆਂ ਚੀਜ਼ਾਂ ਆਪਾਂ ਨੂੰ ਲਾਉਣੀਆਂ ਚਾਹੀਦੀਆਂ, ਕਿੱਥੋਂ ਨਹੀਂ ਲਾਉਣੀਆਂ ਚਾਹੀਦੀਆਂ? ਇਹ ਕੌਣ ਇਸ ਦੇ ਵਿੱਚ ਆਪਾਂ ਨੂੰ ਮਦਦ ਕਰੇ? ਕਿਉਂਕਿ
ਹਰ ਇੱਕ ਨੂੰ ਸੋਹਣੇਪਣ ਦੀ ਜਿਹੜੀ ਦੌੜ ਲੱਗੀ ਹੋਈ ਆ। ਬੜਾ ਸੋਹਣਾ ਸਵਾਲ ਕੀਤਾ, ਬੜਾ ਵਧੀਆ ਗੱਲ ਹੈ ਕਿ ਕਿਉਂਕਿ ਮੈਂ ਭੁੱਲ ਜਾਣਾ ਸੀ। ਯੂਨੀਵਰਸਿਟੀ ਆਫ ਕੈਲੀਫੋਰਨੀਆ ਦਾ ਜਿਹੜਾ ਕੋਆਪਰੇਟਿਵ ਐਕਸਟੈਂਸ਼ਨ ਮਹਿਕਮਾ ਹੈ, ਮੈਂ ਵੀ ਉਹਨਾਂ ਨਾਲ ਕੰਮ ਕੀਤਾ ਕਈ ਸਾਲ। ਠੀਕ ਹੈ। ਹਰੇਕ ਕਾਉਂਟੀ ਦੇ ਹੈੱਡਕੁਆਟਰ ਦੇ ਉੱਤੇ ਉਹਨਾਂ ਦੇ ਆਫਿਸਿਸ ਹੁੰਦੇ ਆ ਜੀ। ਠੀਕ ਹੈ। ਸੋ ਯੂਸੀ ਕੋਆਪਰੇਟਿਵ ਐਕਸਟੈਂਸ਼ਨ, ਉਹਨਾਂ ਦੀਆਂ ਵੈਬਸਾਈਟਸ ਵੀ ਨੇ, UCCE ਜਦੋਂ ਕਰੋਗੇ ਨਾ, ਜਾਂ UC ਕੋਆਪਰੇਟਿਵ ਐਕਸਟੈਂਸ਼ਨ ਕਰੋਗੇ ਗੂਗਲ ਦੇ ਵਿੱਚ, ਉਹਦੇ ਵਿੱਚ ਵੱਖਰੇ ਵੱਖਰੇ ਮਹਿਕਮੇ ਨੇ, ਤੇ ਉਹਨਾਂ ਚੋਂ ਇੱਕ ਮਹਿਕਮਾ ਹੈਗਾ ਜੀ ਮਾਸਟਰ ਗਾਰਡਨਰ ਸਿਸਟਮ। ਓਕੇ। ਉਹ ਕੀ ਕਰਦੇ ਨੇ ਕਿ ਉਹ ਪ੍ਰੋਗਰਾਮ ਐਡਾ ਕੁ ਵਧੀਆ ਪ੍ਰੋਗਰਾਮ ਹੈ, ਉਹਨਾਂ ਦੇ ਐਕਸਪਰਟ ਹੁੰਦੇ ਨੇ, ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਸਵਾਲ। ਹਰੇਕ ਕਾਉਂਟੀ ਦੇ ਵਿੱਚ ਉਹਨਾਂ ਨੇ ਮਾਸਟਰ ਗਾਰਡਨਰਸ ਪੈਦਾ ਕੀਤੇ ਨੇ। ਉਹ ਮਾਸਟਰ ਗਾਰਡਨ ਮੋਸਟਲੀ ਉਹ ਨੇ ਜਿਹੜੇ ਬਜ਼ੁਰਗ ਨੇ, ਰਿਟਾਇਰ ਹੋ ਗਏ ਨੇ, ਤੇ ਉਹਨਾਂ ਨੂੰ ਗਾਰਡਨਿੰਗ ਦਾ ਸ਼ੌਂਕ ਹੈ, ਦਹਾਕਿਆਂ ਤੋਂ ਕਰਦੇ ਆ ਰਹੇ ਨੇ। ਉਹ ਉਹਨਾਂ ਨੂੰ ਸਰਟੀਫਿਕੇਟ ਮਿਲੇ ਹੋਏ ਨੇ ਯੂਨੀਵਰਸਿਟੀ ਤੋਂ, ਤੇ ਉਹ ਯੂਨੀਵਰਸਿਟੀ ਦੇ ਆਫਿਸ ਦੇ ਵਿੱਚ ਵਲੰਟੀਅਰ ਸੇਵਾ ਵੀ ਨਿਭਾਉਂਦੇ ਆ। ਤੁਹਾਡੇ ਫੋਨ ਜਦੋਂ ਤੁਸੀਂ ਕਰਦੇ ਹੋ, ਤੁਹਾਨੂੰ ਸਲਾਹ ਵੀ ਦਿੰਦੇ ਆ ਕੁਝ ਵੀ, ਤੇ ਉਹ ਤੁਹਾਨੂੰ ਗੇੜਾ ਵੀ ਕਢਾ ਸਕਦੇ। ਤੁਸੀਂ ਕਹੋ ਕਿ ਮੈਂ ਦੇਖਣੇ ਆ, ਉਹ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਜਿੱਥੇ ਜਿੱਥੇ ਵੀ ਬਣਾਏ ਨੇ ਵਧੀਆ ਗਾਰਡਨ, ਉਹ ਤੁਹਾਨੂੰ ਦਿਖਾ ਵੀ ਸਕਦੇ ਆ। ਕੋਈ ਵੀ ਜਾਣਕਾਰੀ ਜਿਹੜੀ ਤਕਨੀਕੀ ਲੈਣੀ ਹੈ, ਖਾਸ ਕਰਕੇ ਪਾਣੀ ਬਚਾਉਣ ਵਾਸਤੇ ਜਾਂ ਕਿਹੜੇ ਬੂਟਿਆਂ ਦੀ ਚੋਣ ਕਰਨੀ ਹੈ, ਮਾਸਟਰ ਗਾਰਡਨਰ ਜਿਹੜੇ ਆ ਉਹ ਥੋੜੀ ਹੈਲਪ ਕਰ ਸਕਦੇ। ਇਸ ਤੋਂ ਵੀ ਅੱਗੇ ਜਾ ਕੇ ਮੈਂ ਕਹਿੰਦਾ ਹੁੰਦਾ, ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਬਹੁਤ ਸਾਰੇ ਆਪਣੇ ਬਜ਼ੁਰਗ ਮਾਤਾਵਾਂ ਘਰੇ ਹੁੰਦੇ ਨੇ, ਤੇ ਉਹਨਾਂ ਨੂੰ ਗਾਰਡਨਿੰਗ ਦਾ ਸ਼ੌਂਕ ਹੁੰਦਾ ਜੀ। ਤੇ ਮੈਂ ਚਾਹੁੰਦਾ ਕਿ ਪੰਜਾਬੀ ਕਮਿਊਨਿਟੀ ਦੇ ਵਿੱਚੋਂ ਵੀ ਲੋਕ ਮਾਸਟਰ ਗਾਰਡਨਰਸ ਬਣਨ, ਬਿਲਕੁਲ, ਕਿਉਂਕਿ ਇੱਕ ਲੈਂਗੁਏਜ ਬੈਰੀਅਰ ਵੀ ਖਤਮ ਹੋ ਜਾਂਦਾ ਹੈ। ਤੁਸੀਂ ਦੇਖੋ ਕਿ ਜੇ ਕੋਈ ਬੰਦਾ ਫੋਨ ਕਰਕੇ ਕਹੇ ਕਿ ਮੈਨੂੰ ਪੰਜਾਬੀ ਵਾਲਾ ਮਾਸਟਰ ਗਾਰਡਨ ਚਾਹੀਦਾ ਹੈ, ਤੇ ਇੱਥੇ ਆਪਣੇ ਕੋਈ ਬਜ਼ੁਰਗ ਬੈਠੇ ਹੋਣੇ, ਉਹ ਕਿੰਨੀ ਵਧੀਆ ਚੀਜ਼ ਹੈ। ਸੋ ਮਾਸਟਰ ਗਾਰਡਨਰ ਤੁਸੀਂ ਬਣ ਵੀ ਸਕਦੇ ਹੋ, ਤੇ ਉਹਨਾਂ ਤੋਂ ਲਾਹਾ ਵੀ ਲੈ ਸਕਦੇ ਹੋ। ਸੋ UCCE ਜਾਂ UC ਕੋਆਪਰੇਟਿਵ ਐਕਸਟੈਂਸ਼ਨ, ਇਹਨਾਂ ਨੂੰ ਤੁਸੀਂ ਗੂਗਲ ਕਰ ਲਵੋ, ਤਾਂ ਤੁਸੀਂ ਤੁਹਾਡਾ ਨੇੜੇ ਦਾ ਦਫ਼ਤਰ ਹੈ ਜਿਹੜਾ ਉਹ ਸਾਹਮਣੇ ਆ ਜਾਏਗਾ। ਮਾਸਟਰ ਗਾਰਡਨਰ ਜਿਹੜਾ ਆ, ਉਹ ਵੀ ਜਿਹੜਾ ਨਾਲ ਸਰਚ ਜਿਹੜਾ ਉਹ ਕਰਕੇ ਇਸ ਚੀਜ਼ ਦੇ ਵਿੱਚ ਆਓ। ਡਾਕਟਰ ਬਰਾੜ, ਕਿਉਂਕਿ ਆਪਾਂ ਨੂੰ ਪਤਾ ਵੀ ਇਹ ਤਾਂ ਹੈ ਨਹੀਂ ਵੀ ਆਪਾਂ ਇਹ ਜਿਹੜਾ ਮਸਲਾ ਆ ਵੀ ਇੱਕੋ ਪ੍ਰੋਗਰਾਮ ਦੇ ਵਿੱਚ ਹੱਲ ਕਰ ਲਈਏ, ਜਾਂ ਸਾਰਾ ਕੁਝ ਉਸ ਦੇ ਵਿੱਚ ਕਵਰ ਹੋ ਜਾਵੇ। ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਵੀ ਪਾਣੀ ਦਾ ਮਸਲਾ ਬਹੁਤ ਗੰਭੀਰ ਆ, ਇੱਥੇ ਦੀ ਫਾਰਮਿੰਗ ਲਈ ਵੀ ਬਹੁਤ ਜ਼ਿਆਦਾ ਅਹਿਮ ਬਣਿਆ ਪਿਆ। ਡੈਲਟਾ ਨੂੰ ਪਾਣੀ ਜਾਂਦਾ ਆ, ਕਿਸਾਨ ਉਸ ਚੀਜ਼ ਤੋਂ ਨਾ ਖੁਸ਼ ਨੇ। ਇਨਵਾਇਰਮੈਂਟਲ ਦਾ ਜਿਹੜਾ ਹਵਾਲਾ ਦੇ ਕੇ ਉੱਥੇ ਪਾਣੀ ਜਿਹੜਾ ਉਹ ਛੱਡਿਆ ਜਾਂਦਾ ਆ। ਇੱਥੇ ਬਹੁਤ ਸਾਰੀਆਂ ਨਵੀਆਂ ਟੈਕਨੀਕਸ ਜਿਹੜੀਆਂ ਆ ਉਹ ਆ ਰਹੀਆਂ ਆ। ਸੋ ਫਾਰਮਿੰਗ ਦਾ ਤੇ ਪਾਣੀ ਦਾ ਓਬਵੀਅਸਲੀ ਇਕੱਠਾ ਹੀ ਸੁਮੇਲ ਆ। ਇਹ ਹੁਣ ਆਪਾਂ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹਾਂ, ਇਹਨੂੰ ਆਪਾਂ ਕਿੱਦਾਂ ਨਜਿੱਠਣਾ ਹੈ? ਮੇਰਾ ਇੱਕ ਹੀ ਫੰਡਾ ਹੁੰਦਾ, ਮੈਂ ਜਦੋਂ ਗੱਲ ਕਰਦਾ ਇਹਦੇ ਬਾਰੇ, ਪਹਿਲੀ ਤਾਂ ਗੱਲ ਇਹ ਹੈ ਕਿ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਕਿ ਅਸੀਂ ਇਨਵਾਇਰਮੈਂਟਲਿਸਟ, ਵਾਤਾਵਰਨ ਮਾਹਰ ਤੇ ਫਾਰਮਰ, ਉਹਨਾਂ ਨੂੰ ਆਮੋ ਸਾਹਮਣੇ ਟਕਰਾਅ ਦੇ ਵਿੱਚ ਵੇਖੀਏ ਜਾਂ ਟਕਰਾਅ 'ਚ ਖੜਾ ਕਰੀਏ। ਅਸੀਂ ਇਹ ਕਿਉਂ ਨਹੀਂ ਬਣਾ ਲੈਂਦੇ ਕਿ ਫਾਰਮਰ ਹੈ ਜਿਹੜਾ, ਉਹੀ ਸਭ ਤੋਂ ਵਧੀਆ ਇਨਵਾਇਰਮੈਂਟਲਿਸਟ ਹੈ। ਉਹ ਹੈਗਾ ਵੀ ਹੈ, ਪਰ ਜਦੋਂ ਉਹਦੇ ਵਿੱਚ ਗਰੀਡ, ਜਦੋਂ ਉਹਦੇ ਵਿੱਚ ਮੁਫਾਦ ਇਦਾਂ ਦੇ ਆ ਜਾਂਦੇ ਨੇ ਕਿ ਉਹ ਫਾਰਮਰ ਦੇ ਭੇਸ ਦੇ ਵਿੱਚ ਕਾਰਪੋਰੇਟ ਆ ਜਾਂਦੀਆਂ ਨੇ, ਤਾਂ ਉੱਥੇ ਫਿਰ ਮਸਲੇ ਥੋੜੇ ਜਿਹੇ ਅਲੱਗ-ਅਲੱਗ ਹੋਣ ਲੱਗਦੇ ਨੇ। ਫਿਰ ਉੱਥੇ ਜਾ ਕੇ ਦੋ ਧਿਰਾਂ ਬਣਦੀਆਂ। ਸੋ ਪਹਿਲੀ ਤਾਂ ਗੱਲ ਇਹ ਹੈ ਕਿ ਇਸੇ ਕਰਕੇ ਅਸੀਂ ਯੂਨੀਵਰਸਿਟੀ ਵਜੋਂ ਵੀ ਜਦੋਂ ਵੀ ਕੰਮ ਕਰਦੇ ਜਾਂ ਗੱਲਾਂ ਕਰਦੇ, ਤਾਂ ਛੋਟਾ ਫਾਰਮਰ ਆ ਜਿਹੜਾ ਫੈਮਿਲੀ ਪੱਧਰ ਦੇ ਉੱਤੇ ਜਿਹੜੀ ਫਾਰਮਿੰਗ ਆ, ਉਹਨੂੰ ਉਤਸ਼ਾਹਿਤ ਕਰਨ ਵੱਲ ਹਮੇਸ਼ਾ ਤੋਂ ਹੀ ਆਪਾਂ ਜ਼ੋਰ ਦਿੰਦੇ ਆ। ਕਿਉਂਕਿ ਸਮਾਲ ਫਾਰਮ ਨੇ ਹੀ ਆਪਣੀ ਇਕਨੋਮੀ ਨੂੰ ਬਚਾਉਣਾ, ਸਮਾਲ ਫਾਰਮਸ ਨੇ ਹੀ ਆਪਣੀ ਲਾਈਵਲੀਹੁੱਡ, ਆਪਣੀਆਂ ਫੈਮਲੀਜ਼ ਨੂੰ ਆਪਾਂ ਖੁਸ਼ ਦੇਖਣਾ ਨਾ, ਹੋਰ ਤਾਂ ਕੁਝ ਨਹੀਂ ਹੈ। ਸੋ ਜਿਹੋ ਜੀ ਤੁਸੀਂ ਕੋਈ ਤਕੜੀ ਕੰਪਨੀ ਨਾਲ ਪਿਸਟੈਸ਼ੀਓਜ਼ ਛਾਪ ਲਏ, ਉਹੋ ਜੇ ਤੁਸੀਂ ਕੋਈ ਫੋਨ ਜਾਂ ਕਾਰਾਂ ਛਾਪ ਲਈਆਂ, ਉਹ ਤਾਂ ਫਿਰ ਉਹ ਫਾਰਮਿੰਗ, ਤੁਸੀਂ ਫਾਰਮਰ ਨਾ ਰਹੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹਨੂੰ ਪੋਲੀਟੀਕਲ ਮਸਲਾ ਬਣਾਉਣ ਦੀ ਬਜਾਏ ਇਹਨੂੰ ਇੱਕੋ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ। ਤਾਂ ਹੀ ਆਪਾਂ ਦੂਜੀ ਐਕਸਟ੍ਰੀਮ ਹੈ ਜਿਹੜੀ ਇੱਕ ਐਕਸਟ੍ਰੀਮ ਜਿੰਨੀ ਵਧੂਗੀ, ਓਨੀ ਦੂਜੀ ਐਕਸਟ੍ਰੀਮ ਹੈ ਜਿਹੜੀ ਇਨਵਾਇਰਮੈਂਟਲ ਵਾਲੀ, ਉਹ ਵੀ ਫਿਰ ਤੰਗ ਕਰਨ ਵਾਲੇ ਦਾਇਰੇ ਵੱਲ ਨੂੰ ਚਲੀ ਜਾਂਦੀ ਹੈ। ਸੋ ਦੋਵਾਂ ਦੇ ਵਿੱਚ ਇੱਕ ਸੁਮੇਲ ਹੋਣਾ ਚਾਹੀਦਾ। ਐਕਸਟ੍ਰੀਮ ਕੋਈ ਵੀ ਮਾੜੀ ਨਹੀਂ ਹੈ, ਐਕਸਟ੍ਰੀਮ ਕੋਈ ਵੀ ਚੰਗੀ ਨਹੀਂ ਹੈ, ਦੋਨੋਂ ਹੀ ਮਾੜੀਆਂ ਨੇ। ਸੋ ਇਸ ਕਰਕੇ ਇੱਕ ਤਾਂ ਇਹ ਹੈ ਵੀ ਫਾਰਮਿੰਗ ਦੇ ਵਿੱਚ ਸਾਨੂੰ ਕੋਈ ਮਿਡਲ ਗਰਾਊਂਡ ਲੱਭਣੀ ਪੈਣੀ। ਦੂਜੀ ਇਹ, ਮੈਂ ਭਾਵੇਂ ਮੇਰੀ ਰੋਟੀ ਇਹਨਾਂ ਕ੍ਰੌਪਸ ਦੇ ਸਿਰ ਤੋਂ ਚੱਲਦੀ ਹੈ, ਪਰ ਇੱਕ ਗੱਲ ਮੈਂ ਫਿਰ ਵੀ ਹਰੇਕ ਪਲੇਟਫਾਰਮ ਦੇ ਉੱਤੇ ਕਹਿੰਦਾ ਕਿ ਹਰੇਕ ਚੀਜ਼ ਦਾ ਇੱਕ ਹਿਸਾਬ ਹੁੰਦਾ, ਮਿਥ ਕੇ ਕਰਦੇ। ਜਦੋਂ ਆਪਾਂ ਪਾਣੀ ਬਚਾਉਣ ਦੀ ਗੱਲ ਕਰਦੇ, ਜੇ ਯੂਨੀਵਰਸਿਟੀ ਨੇ ਤਕਨੀਕ ਬਣਾ ਵੀ ਲਈ ਪਾਣੀ ਬਚਾਉਣ ਦੀ, ਪਰ ਉਹ ਪਾਣੀ ਬਚਾ ਕੇ ਆਪਾਂ ਉਹਨੀ ਏਕੜੇਜ ਵਧਾ ਲਈ, ਹਜ਼ਾਰਾਂ ਏਕੜ ਵੱਧ ਲਾ ਲਏ ਉਸੇ ਫਸਲ ਦੇ, ਤਾਂ ਗੱਲ ਤਾਂ ਫਿਰ ਪਰਨਾਲਾ ਪਾਣੀ ਤੋਂ ਉੱਥੇ ਹੀ ਆ। ਸੋ ਇਸ ਕਰਕੇ ਅਸੀਂ ਇਹ ਨਹੀਂ ਕਰ ਸਕਦੇ ਕਿ ਇੱਕੋ ਹੀ ਮੋਨੋਕਲਚਰ, ਇੱਕੋ ਹੀ ਸਿਸਟਮ ਦੇ ਉੱਤੇ ਅਸੀਂ ਦਾਰੋਮਦਾਰ ਆਪਣਾ ਰੱਖੀਏ। ਆਪਾਂ ਨੂੰ ਡਾਇਵਰਸੀਫਿਕੇਸ਼ਨ ਕਰਨੀ ਚਾਹੀਦੀ ਹੈ, ਕੁਛ ਆਪਾਂ ਨੂੰ ਫੈਲੋ ਵੀ ਕਰਨੀਆਂ ਪੈਣਗੀਆਂ, ਕੁਛ ਆਪਾਂ ਨੂੰ ਕੌੜੇ ਘੁੱਟ ਭਰਨੇ ਪੈਣਗੇ। ਆਪਣੀ ਜਿਹੜੀ ਸਥਿਤੀ ਜਿਸ ਤਰੀਕੇ ਨਾਲ ਕੈਲੀਫੋਰਨੀਆ ਦੇ ਵਿੱਚ ਹੋਈ ਹੈ, ਇਸੇ ਤਰੀਕੇ ਨਾਲ ਬੇਲਗਾਮ, ਬੇਤਹਾਸ਼ਾ ਏਦਾਂ ਚੀਜ਼ਾਂ
ਨਹੀਂ ਜਾਰੀ ਚੱਲਣਗੀ ਰਹਿ ਸਕਦੀਆਂ। ਜ਼ਿਆਦਾ ਇਹਦੇ ਵਿੱਚ ਚੱਲੇਗੀ। ਕਿਤੇ ਨਾ ਕਿਤੇ ਦੋਵਾਂ ਤਰ੍ਹਾਂ ਨੂੰ ਥੋੜੀ ਕਟੌਤੀ ਲਾਉਣੀ ਪੈਣੀ। ਸੋ ਮਿਡਲ ਗਰਾਊਂਡ ਜਿਹੜਾ ਉਹ ਬਣਾਉਣ ਦੀ ਜਿਹੜੀ ਜ਼ਰੂਰਤ ਆ, ਜਿੱਦਾਂ ਆਪਾਂ ਜੀ। ਪੋਲੀਟੀਕਲ ਸਿਨੈਰੀਓ 'ਚ ਅੱਜ ਦੇਖ ਰਹੇ ਹਾਂ, ਜੀ ਜੋ ਮੁਲਕ ਦੇ ਕੀ ਸਾਰੀ ਦੁਨੀਆ ਦੇ ਵਿੱਚ ਹੀ ਇਹ ਪੋਲੀਟੀਕਲ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ ਆ, ਤੇ ਫਿਰ ਜਦੋਂ ਇਹ ਮਸਲੇ ਪੋਲੀਟੀਕਲ ਹੋ ਜਾਂਦੇ ਫਿਰ ਆਟੋਮੈਟਿਕਲੀ ਇੱਕ ਦੂਜੇ ਦੇ ਐਂਟੀ ਸੈਂਟੀਮੈਂਟਸ ਜਿਹੜੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਆ। ਸੋ ਆਪਾਂ ਨੂੰ ਮਿਡਲ ਦੇ ਵਿੱਚ ਆਉਣਾ ਚਾਹੀਦਾ ਆ। ਇਹ ਵੀ ਦੱਸਦੇ ਜਾਈਏ, ਡਾਕਟਰ ਬਰਾੜ ਜਿਹੜੀ ਪੱਗ ਸੰਸਥਾ ਹੈਗੀ ਆ, ਪੰਜਾਬੀ ਅਮਰੀਕਨ ਗਰੂਵਰਸ ਗਰੁੱਪ, ਉਹਨਾਂ ਦੀ ਐਡਵਾਈਜ਼ਿੰਗ ਦੇ ਵਿੱਚ ਵੀ ਉਸ ਗਰੁੱਪ ਦੇ ਨਾਲ ਕੰਮ ਵੀ ਕਰਦੇ ਆ। ਤੇ ਪਰਸੋਂ ਇਸ ਗਰੁੱਪ ਦੇ ਦੁਆਰਾ ਇੱਕ ਸਪੈਸ਼ਲ ਫੀਲਡ ਡੇ, ਖੇਤ ਦਿਹਾੜਾ ਜਿਹੜਾ ਉਹ ਰੱਖਿਆ ਗਿਆ ਹੈ। ਜੇ ਤੁਸੀਂ ਉਸ ਦੇ ਬਾਰੇ ਥੋੜੀ ਹੋਰ ਜਾਣਕਾਰੀ ਦੇ ਦਿਓ। ਜੀ, ਇਹ ਜਿਹੜੀ ਪੱਗ ਸੰਸਥਾ ਬਣਾਈ ਸੀ, ਸਾਰੇ ਪੰਜਾਬੀ ਓਰੀਜਨ ਦੇ ਗਰੋਵਰਸ ਨੇ ਸਾਡੇ, ਉਹਨਾਂ ਨੂੰ ਲਾਮਬੰਦ ਕਰਨ ਵਾਸਤੇ। ਤਾਂ ਇਹ ਸਾਡਾ ਸੈਕੰਡ ਫੀਲਡ ਡੇ ਹੈ। ਪਿਛਲੇ ਸਾਲ ਕਰਵਾਇਆ ਸੀ, ਇਹ ਸਾਡਾ ਦੂਸਰਾ ਜੀ। ਤੇ ਫੀਲਡ ਡੇ ਦੇ ਵਿੱਚ ਸਾਡੇ ਕੋਲੇ 60 ਸੀਟਾਂ ਹੁੰਦੀਆਂ ਨੇ। ਆਲਮੰਡ ਬਦਾਮਾਂ ਦੇ ਉੱਤੇ ਆਧਾਰਿਤ ਹੋਊਗਾ, ਇਸ ਕਰਕੇ ਬਦਾਮਾਂ ਦੇ ਵਿੱਚੋਂ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਤੁਸੀਂ ਆਪਣਾ ਨਾਮ ਲਿਖਵਾਓ। ਪਹਿਲੇ 60 ਅਸੀਂ ਜਿਹੜੇ ਹੈਗੇ ਨੇ ਪਾਰਟਿਸਪੈਂਟ, ਉਹਨਾਂ ਨੂੰ ਅਸੀਂ ਲੈ ਸਕਾਂਗੇ। ਪਰ ਇਹਦੇ ਵਿੱਚ ਯੂਨੀਵਰਸਿਟੀ ਦੇ ਮਾਹਰ ਆਉਣਗੇ, ਹੋਰ ਮਹਿਕਮਿਆਂ ਦੇ ਮਾਹਰ ਆਉਣਗੇ, ਜਿਹੜੇ ਕੰਟੀਨਿਊਇੰਗ ਐਜੂਕੇਸ਼ਨ ਕ੍ਰੈਡਿਟਸ ਨੇ ਉਹ ਵੀ ਅਸੀਂ ਲਏ ਹੋਏ ਨੇ, ਉਹ ਵੀ ਮਿਲਣਗੇ ਜੀ। ਤੇ ਕੁਝ ਕੰਪਨੀਜ਼ ਵੀ ਆਉਣਗੀਆਂ, ਪ੍ਰਾਈਵੇਟ ਵੈਂਡਰ। ਇੱਕ ਆਪਾਂ ਇਹ ਕਹਿ ਸਕਦੇ ਹਾਂ ਕਿ ਲਘੂ ਕਿਸਾਨ ਮੇਲਾ, ਮਿਨੀ ਕਿਸਾਨ ਮੇਲਾ ਇਹ ਹੈਗਾ। ਉਹ ਵੀ ਪੰਜਾਬੀ ਭਾਈਚਾਰੇ ਲਈ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਵੀ ਗੱਲਾਂ ਬਾਤਾਂ ਕਰ ਸਕਦੇ ਹੋ। ਵੈਸੇ ਜਿਹੜੀਆਂ ਟਾਕਸ ਨੇ ਉਹ ਅੰਗਰੇਜ਼ੀ ਵਿੱਚ ਹੋਣਗੀਆਂ, ਪਰ ਉੱਥੇ ਮਾਹਰ ਹੋਣਗੇ ਤੇ ਤੁਹਾਡੀ ਮਦਦ ਕਰ ਸਕਦੇ ਆ। ਸੋ ਇਹ 9 ਜੂਨ ਨੂੰ ਵੀਰਵਾਰ ਨੂੰ ਜਿਹੜਾ ਉਹ ਇਹ ਹੈਗਾ ਆ, ਪਰਸੋਂ ਨੂੰ, ਤੇ 1477 ਮੈਕਾਲ ਐਵੀਨਿਊ ਸੈਂਗਰ, 1677 ਮੈਕਾਲ ਐਵੀਨਿਊ ਸੈਂਗਰ ਦੇ ਵਿੱਚ ਇੱਥੇ ਤੁਸੀਂ ਪਹੁੰਚਣਾ ਹੈ। ਸਵੇਰੇ 8 ਵਜੇ ਸ਼ੁਰੂ ਹੋ ਜਾਣਾ। ਸੋ ਪਹਿਲਾਂ ਤਾਂ ਆਪਣਾ ਨਾਮ ਜਿਹੜਾ ਲਿਖਾ ਲਓ। 60 ਜਾਣਿਆਂ ਨੂੰ ਹੀ ਜਿਹੜਾ ਇਸ ਦੇ ਵਿੱਚ ਮੌਕਾ ਹੋਊਗਾ। ਸੋ ਐਲਮੰਡ ਨੂੰ ਲੈ ਕੇ ਮੈਂ ਇੱਥੇ ਡਾਕਟਰ ਬਰਾੜ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਹੁਣ ਪਾਣੀ ਦਾ ਮਸਲਾ ਜਿਹੜਾ ਉਹ ਚੱਲ ਰਿਹਾ, ਕਿਸਾਨ ਤਾਂ ਕਹਿੰਦਾ ਵੀ ਪਾਣੀ ਸਾਨੂੰ ਜਿਹੜਾ ਉਹ ਹੁਣ ਹੋਰ ਜ਼ਿਆਦਾ ਵੀ ਮਿਲੇ, ਜਿੱਦਾਂ ਤੁਸੀਂ ਵੀ ਇਹ ਗੱਲ ਕੀਤੀ ਵੀ, ਪਰ ਨਾਲ ਦੇ ਨਾਲ ਆਪਾਂ ਏਕੜੇਜ ਵੀ ਵਧਾਈ ਜਾ ਰਹੇ, ਇਰੀਗੇਸ਼ਨ ਸਿਸਟਮ ਵੀ ਦੂਜੇ ਡ੍ਰਿਪ ਵਾਲੇ ਵੀ ਲਾ ਕੇ। ਸੋ ਉੱਥੇ ਜਦੋਂ ਇਹ ਬਹਿਸ ਹੁੰਦੀ, ਉਹਨਾਂ ਦੇ ਨਾਲ ਜਾਂ ਗੱਲਬਾਤ ਹੁੰਦੀ ਆ, ਕਿਸੇ ਸਿੱਟੇ ਵੱਲ ਨੂੰ ਆਪਾਂ ਵੱਧ ਰਹੇ ਹੈਗੇ ਆ। ਫਾਰਮਰਸ ਮੰਨਦੇ ਨੇ ਇਸ ਚੀਜ਼ ਨੂੰ ਵੀ ਆਪਾਂ ਕਿੱਦਾਂ ਕਟੌਤੀਆਂ ਇਸ ਚੀਜ਼ ਦੇ ਵਿੱਚ ਕਰ ਸਕਦੇ ਹਾਂ? ਹਾਂਜੀ, ਇਹਦੇ ਵਿੱਚ ਦੋਵੇਂ ਗੱਲਾਂ ਨੇ। ਇੱਕ ਤਾਂ ਇਹ ਹੈ ਕਿ ਫਾਰਮਰਸ ਇਨ ਜਨਰਲ ਅਵੇਅਰ ਹੋ ਰਹੇ ਨੇ। ਯੂਨੀਵਰਸਿਟੀ ਦਾ ਕੰਮ ਹੈ ਕਿ ਜਾਣਕਾਰੀ ਨੂੰ ਫੈਲਾਉਣਾ। ਸੋ ਯੂਨੀਵਰਸਿਟੀ ਦੇ ਰਾਹੀਂ ਬਹੁਤ ਸਾਰੀ ਜਾਣਕਾਰੀ ਜਿਹੜੀ ਉਹ ਦਿੱਤੀ ਜਾਂਦੀ ਹੈ। ਕਿਵੇਂ ਅਸੀਂ ਜਿੰਨਾ ਕੁ ਪਾਣੀ ਸਾਡੇ ਕੋਲੇ ਉਪਲਬਧ ਆ, ਓਨੇ ਦੇ ਨਾਲ ਹੀ ਅਸੀਂ ਕਿਵੇਂ ਸਾਰਨਾ ਡੰਗ। ਬਹੁਤ ਸਾਰੇ ਖੇਤਾਂ ਦੇ ਵਿੱਚ ਉੱਥੋਂ ਹੀ ਸਰ ਜਾਣਾ, ਉਹਨਾਂ ਨੂੰ ਵਾਧੂ ਕਟੌਤੀ ਨਹੀਂ ਲਾਉਣੀ ਪੈਣੀ, ਕਿਉਂਕਿ ਪਹਿਲਾਂ ਹੀ ਵੇਸਟੇਜ ਹੋ ਰਹੀ ਹੈ। ਤੇ ਜਦੋਂ ਆਪਾਂ ਉਹ ਵੇਸਟੇਜ ਮਾੜੀ ਘਟਾ ਲੈਂਦੇ ਹਾਂ ਤਾਂ ਉਹਦੇ ਨਾਲ ਹੀ ਆਪਣਾ ਸਰ ਜਾਂਦਾ। ਜਿੱਥੇ ਆਪਣੇ ਕੋਲੇ ਪਾਣੀ ਹੈ ਹੀ ਨਹੀਂ ਉਪਲਬਧ, ਨਹਿਰੀ ਪਾਣੀ ਹੈ ਨਹੀਂ ਉਪਲਬਧ, ਤੇ ਜਿਹੜਾ ਪਾਣੀ ਜਿਹੜਾ ਜ਼ਮੀਨ ਵਾਲੇ ਪਾਣੀ ਦਾ ਪੱਧਰ ਆ ਉਹ ਹੇਠਾਂ ਜਾ ਰਿਹਾ, ਉੱਥੇ ਜ਼ਾਹਰ ਹੈ ਕਿ ਕਟੌਤੀਆਂ ਆਪਾਂ ਨੂੰ ਲਾਉਣੀਆਂ ਪੈਣੀਆਂ। ਜਿਵੇਂ ਸਿਗਮਾ ਦੀ ਆਪਾਂ ਜੇ ਆਪਾਂ ਗੱਲ ਛੇੜੀ, ਸਿਗਮਾ ਦੀ ਬਹੁਤ ਲੰਬੀ ਚਲੀ ਜਾਣੀ, ਪਰ ਇੱਕ ਸਿਗਮਾ ਜਿਹੜਾ ਇੱਕ ਨਵਾਂ ਲਾਅ ਜਿਹੜਾ ਉਹ ਹੌਲੀ ਹੌਲੀ ਕਰਕੇ ਇਫੈਕਟ ਦੇ ਵਿੱਚ ਆਊਗਾ। 2025 ਤੋਂ ਰਿਸਟ੍ਰਿਕਸ਼ਨਸ ਵੀ ਸ਼ੁਰੂ ਹੋ ਜਾਣੀ ਹੈ। ਸੋ ਉਹਦੇ ਨਾਲ ਕਿਤੇ ਨਾ ਕਿਤੇ ਆਪਾਂ ਨੂੰ ਕਿਸੇ ਬੇਸਨ ਦੇ ਵਿੱਚ, ਕਿਸੇ ਡਿਸਟ੍ਰਿਕਟ ਦੇ ਵਿੱਚ ਆਪਾਂ ਨੂੰ ਉਹ ਰਿਸਟ੍ਰਿਕਸ਼ਨਸ ਆ ਜਿਹੜੀਆਂ ਉਹ ਵੀ ਲਾਉਣੀਆਂ ਪੈ ਸਕਦੀਆਂ ਨੇ। ਫਾਰਮਰਸ ਇਸ ਚੀਜ਼ ਨੂੰ ਅਵੇਅਰ ਹੈਗੇ ਨੇ, ਉਹਨਾਂ ਨੂੰ ਪਤਾ ਹੈ। ਦੇਖੋ, ਇੱਕ ਗੱਲ ਇਹ ਹੈ ਕਿ ਇੱਕ ਸਿੰਪਲ ਜੀ ਗੱਲ ਹੈ, ਮੈਂ ਵੀ ਕਿਤਾਬ ਦਾ ਤਰਜਮਾ ਕਰਦਿਆਂ ਕੁਝ ਗੱਲਾਂ ਜਾਣੀਆਂ ਨੇ। ਜਿਹੜਾ ਪਾਣੀ 650 ਫੁੱਟ ਜਾਂ ਉਦੋਂ ਹੇਠਾਂ ਤੋਂ ਆਪਾਂ ਕੱਢ ਰਹੇ ਹਾਂ, ਉਹ ਪ੍ਰਾਚੀਨ ਪਾਣੀ ਹੈ, ਜਿਹਨੂੰ ਐਂਸ਼ੀਐਂਟ ਵਾਟਰ ਕਹਿੰਦੇ ਆ। ਉਸ ਪਾਣੀ ਨੂੰ ਉੱਥੇ ਜਮ੍ਹਾਂ ਹੋਣ ਦੇ ਵਿੱਚ ਲਾਈਕ ਹਜ਼ਾਰਾਂ ਨਹੀਂ, ਆਪਾਂ ਹਜ਼ਾਰਾਂ ਕਹਾਂਗੇ ਤਾਂ ਬਹੁਤ ਥੋੜਾ, ਮਿਲੀਅਨਸ ਆਫ ਈਅਰ ਲੱਗੇ ਆ। ਬਿਲਕੁਲ। ਤਾਂ ਜੇ ਆਪਾਂ 100 ਸਾਲਾਂ ਚ ਆਪਾਂ ਪਾਣੀ ਕੱਢ ਲੈਂਦੇ ਆ ਤਾਂ ਫਿਰ ਅਗਲੇ ਮਿਲੀਅਨ ਈਅਰ ਫਿਰ ਆਪਾਂ ਨੂੰ ਵੇਟ ਕਰਨੀ ਪੈਣੀ ਆ, ਤੁਸੀਂ ਹਿਸਾਬ ਲਾ ਲਓ, ਹਨਾ। ਇਸੇ ਕਰਕੇ ਆਪਾਂ ਦੇਖੀਏ ਮਡੇਰਾ ਕਾਉਂਟੀ ਦੇ ਵਿੱਚ ਜਿਹੜੀ ਲੈਂਡ ਸਬਸਾਈਡੈਂਸ ਆ, ਸੈਂਟਰਲ ਵੈਲੀ ਦੇ ਵਿੱਚ ਜਿਹੜੀ ਧਰਤੀ ਆਪਣੀ ਹੇਠਾਂ ਨੂੰ ਧੱਸ ਰਹੀ ਹੈ, ਉਹ ਵੀ ਇਸੇ ਕਰਕੇ ਹੀ ਹੈ, ਕਿਉਂਕਿ ਆਪਾਂ ਪਾਣੀ ਇਹਨਾਂ ਮਸਾਵਾਂ ਦੇ ਵਿੱਚੋਂ ਕੱਢੀ ਜਾਂਦੇ ਆ, ਤੇ ਉਹ ਜਦੋਂ ਇੱਕ ਚਟਾਨ ਦੇ ਉੱਤੇ ਦੂਜੀ ਚਟਾਨ ਟਿੱਕੀ ਸੀ, ਤੇ ਉਹਦੇ ਵਿਚਾਲੇ ਨਿੱਕੀਆਂ ਨਿੱਕੀਆਂ ਖੁੰਦਰਾਂ ਬਣੀਆਂ ਸੀ ਜਿੱਥੇ ਪਾਣੀ ਜਮ੍ਹਾਂ ਹੁੰਦਾ ਸੀ। ਜਦੋਂ ਉਹ ਪਾਣੀ ਇੰਨਾ ਕੱਢ ਲਿਆ, ਆਪਾਂ ਸੋਖਿਆ ਗਿਆ ਸਾਰਾ ਕੁਝ ਬਾਹਰ, ਖਾਲੀ ਹੋ ਗਿਆ, ਤਾਂ ਉਹ ਕੰਪੈਕਟ ਹੋਣ ਦੇ ਨਾਲ ਉਹ ਜਿਹੜੀ ਮੁਸਾਮ ਉਹ ਬੰਦ ਹੋ ਗਏ, ਉਹ ਧਰਤੀ ਵੀ ਹੇਠਾਂ ਨੂੰ ਦਬ ਗਈ। ਹੁਣ ਜੇ ਆਪਾਂ ਨੂੰ ਅਗਲੇ 100 ਸਾਲ ਕੈਲੀਫੋਰਨੀਆ ਦੇ ਵਿੱਚ ਹੜ੍ਹ ਵੀ ਆਈ ਜਾਣ, ਤਾਂ ਵੀ ਆਪਣੀ ਜਿਹੜੀ ਧਰਤੀ ਦੀ ਕੈਪੈਸਿਟੀ ਆ, ਸਮਰੱਥਾ ਪਾਣੀ ਨੂੰ ਸਾਂਭਣ ਦੀ,
ਉਹ ਨਹੀਂ ਨਾ ਉਹ ਰਹੀ ਨਹੀਂ, ਕਿਉਂਕਿ ਹੁਣ ਰਾਹ ਤਾਂ ਬੰਦ ਹੋ ਗਏ, ਭਰਨਾ ਕਿੱਥੇ ਆ। ਬਿਲਕੁਲ, ਜੇ ਆਪਾਂ ਘੜਾ ਉੱਪਰੋਂ ਟੁੱਟ ਜੇ ਤਾਂ ਉਹ ਹੁਣ ਘੜਾ ਪੂਰਾ ਨਹੀਂ ਨਾ ਭਰ ਸਕਦਾ, ਉਹ ਤਾਂ ਹੁਣ ਅੱਧਾ ਹੀ ਭਰੂਗਾ ਜਿੰਨਾ ਹੈਗਾ। ਸੋ ਆਪਣੀ ਉਹ ਸਮਰੱਥਾ ਪਹਿਲਾਂ ਜਿੰਨੀ ਨਹੀਂ ਰਹੀ। ਸੋ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਫਾਰਮਿੰਗ ਕਮਿਊਨਿਟੀ ਵੀ ਸਮਝਦੀ ਹੈ। ਠੀਕ ਹੈ। ਤੇ ਹੌਲੀ ਹੌਲੀ ਕਰਕੇ ਆਈ ਐਮ ਆਪਟੀਮਿਸਟਿਕ, ਮੈਂ ਵੈਸੇ ਹੀ ਜਨਰਲੀ ਹਾਂ ਪੱਖੀ ਸੋਚ ਇਨਸਾਨ। ਇਸ ਕਰਕੇ ਮੈਨੂੰ ਹਮੇਸ਼ਾ ਹੀ ਲੱਗਦਾ ਹੁੰਦਾ ਕਿ ਐਡੀ ਕੋਈ ਗੱਲ ਨਹੀਂ, ਮਸਲੇ ਦੇ ਹੱਲ ਨਿਕਲ ਆਉਣੇ, ਪਰ ਆਪਾਂ ਨੂੰ ਥੋੜਾ ਥੋੜਾ ਸੰਜਮ ਹਰੇਕ ਪਾਸੇ ਕਰਨਾ ਪੈਣਾ, ਤੇ ਐਡੀ ਕੋਈ ਗੱਲ ਨਹੀਂ। there is light at the end of the tunnel। ਸੋ ਬਿਲਕੁਲ, ਸੋ ਇਸੇ ਉਮੀਦ ਦੇ ਨਾਲ ਆਪਾਂ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਜਿਹੜਾ ਉਹ ਸਮਾਪਤ ਵੀ ਕਰਦੇ ਹਾਂ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ। ਬਹੁਤ ਚੰਗਾ ਲੱਗਾ ਡਾਕਟਰ ਬਰਾੜ ਤੁਹਾਡੇ ਨਾਲ ਗੱਲਬਾਤ ਕਰਕੇ। ਆਉਣ ਵਾਲੇ ਸਮਿਆਂ 'ਚ ਵੀ ਸਰੋਤਿਓ ਤੇ ਦਰਸ਼ਕੋ ਇਹਨਾਂ ਦੇ ਨਾਲ ਆਪਾਂ ਗੱਲਬਾਤ ਰੂਬਰੂ ਤੁਹਾਨੂੰ ਕਰਵਾਉਂਦੇ ਰਹਾਂਗੇ, ਕਿਉਂਕਿ ਮਸਲੇ ਗੰਭੀਰ ਨੇ ਤੇ ਸੰਜੀਦਾ ਨੇ, ਤੇ ਮਾਹਰਾਂ ਦੀ ਰਾਏ ਲੈਣੀ, ਉਹਨਾਂ ਦੇ ਨਾਲ ਗੱਲਬਾਤ ਕਰਨੀ ਉਹ ਬਹੁਤ ਜ਼ਰੂਰੀ ਆ। ਇੱਦਾਂ ਦੀਆਂ ਚੀਜ਼ਾਂ ਜਿਹਦੇ ਬਾਰੇ ਆਪਾਂ ਨੂੰ ਪਤਾ ਵੀ ਨਹੀਂ ਆ, ਉਹ ਨਵੀਆਂ ਚੀਜ਼ਾਂ ਵੀ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ। ਹਾਈਲੀ ਪੋਲੀਟੀਕਲੀ ਚਾਰਜਡ ਸਿਸਟਮ ਤੋਂ ਥੋੜ੍ਹਾ ਜਿਹਾ ਪਰੇ ਹਟ ਕੇ ਕੁਦਰਤ ਦੇ ਨਾਲ ਮਿਲ ਕੇ ਕਿੱਦਾਂ ਰਹਿਣਾ ਆ, ਉਹ ਆਪਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿਹੜਾ ਉਹ ਸਿੱਖੀਏ। ਪਾਣੀ ਦੀ ਅਹਿਮੀਅਤ ਨੂੰ ਪਛਾਣਦੇ ਹੋਏ ਉਸ ਦੀ ਕਦਰ ਕਰੀਏ ਤੇ ਘੱਟ ਉਸ ਨੂੰ ਵੇਸਟ ਕਰੀਏ, ਵੇਸਟੇਜ ਜਿਹੜੀ ਉਸ ਨੂੰ ਰੋਕੀਏ। ਸੋ ਡਾਕਟਰ ਬਰਾੜ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਅੱਜ ਦਾ ਪ੍ਰੋਗਰਾਮ ਸਾਂਝੀ ਸਾਥ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।